ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਸਰੋਤਿਓ। ਅੱਜ ਸਤੰਬਰ ਦੀ 3 ਤਰੀਕ ਆ, ਦਿਨ ਵੀਰਵਾਰ ਆ ਤੇ ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਜਿਹੜਾ ਸਾਡਾ ਟਰੱਕਿੰਗ ਲਈ ਸਪੈਸ਼ਲ ਹੁੰਦਾ ਹੈ ਉਹ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ 4082722500। ਇਸ ਦੇ ਨਾਲ ਨਾਲ ਅਮਰਜੀਤ ਸਿੰਘ ਸਟਾਕਟਨ, ਮਨਜੀਤ ਸਿੰਘ ਨਰਿੰਦਰ ਕੌਰ ਕਲਾਰ, ਨਛੱਤਰ ਸਿੰਘ ਕਲੋਵਿਸ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਮਲਕੀਤ ਸਿੰਘ, ਪਰਮਜੀਤ ਪਾਵਲਾ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ, ਹਰਪ੍ਰੀਤ ਸਿੰਘ ਫਰੈਜ਼ਨੋ, ਗੁਰਮੇਲ ਸਿੰਘ, ਬਲਬੀਰ ਬਾਸੀ ਸੌਸਲੀਟੋ, ਕਰਨੈਲ ਸਿੰਘ ਰੰਧਾਵਾ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਬਲਵਿੰਦਰ ਸਿੰਘ ਗੋਲਡੀ ਟਰੱਕਿੰਗ ਗ੍ਰੀਨਵੁੱਡ, ਬਿੰਦਰ ਧਾਲੀਵਾਲ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋਪ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਗੁਰਵਿੰਦਰ ਸਿੰਘ ਟੈਨਸੀ, ਕੁਲਵਿੰਦਰ ਸਿੰਘ ਸਟਾਕਟਨ, ਮਨਦੀਪ ਸਿੰਘ ਕਾਲੋ ਮੋਡੈਸਟੋ, ਦਲਜੀਤ ਸਿੰਘ ਮੰਡ ਵਾਸ਼ਿੰਗਟਨ, ਹਰਭਜਨ ਸਿੰਘ ਸਿੱਧੂ ਟੈਕਸਸ। ਤੇ ਅੱਜ ਦੇ ਟਰੱਕਿੰਗ ਦੇ ਇਸ ਵਿਸ਼ੇਸ਼ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦਾ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਤੁਸੀਂ ਬਾਈ ਕਰ ਸਕਦੇ ਹੋ। ਇਹਨਾਂ ਦੇ ਪੰਜਾਬੀ ਮੁੰਡੇ ਆਪਣੇ ਕੰਮ ਕਰਦੇ ਨੇ, ਤੁਸੀਂ ਇਹਨਾਂ ਦੇ ਨਾਲ ਸੰਪਰਕ ਜਿਹੜਾ ਤੁਸੀਂ ਕਰ ਸਕਦੇ ਹੋ। ਅਤੇ ਦੀਪ ਸਿੰਘਾ, ਮੈਨੀ ਸਾਦਰਾ, ਸੁੱਖੀ ਦਸਾਂਝ ਹੋਣਾ ਦੇ ਨਾਲ ਤੁਸੀਂ ਸੰਪਰਕ ਕਰੋ ਅਤੇ ਇਹ ਪੂਰੇ ਅਮਰੀਕਾ ਦੇ ਵਿੱਚ ਤੁਹਾਨੂੰ ਡਰਾਈਵ ਐਂਡ ਰੀਫਰ ਟ੍ਰੇਲਰਸ ਜਿਹੜੇ ਆ ਉਹ ਭੇਜ ਦਿੰਦੇ ਨੇ, ਡਿਲੀਵਰ ਵੀ ਕਰਦੇ ਨੇ। ਅਤੇ ਕਹਿੰਦੇ ਕੈਲੀਫੋਰਨੀਆ ਦੇ ਵਿੱਚ ਸਭ ਤੋਂ ਚੀਪੈਸਟ ਇਹਨਾਂ ਦੇ ਟ੍ਰੇਲਰਸ ਹੁੰਦੇ ਨੇ ਅਤੇ ਡਾਇਰੈਕਟਲੀ ਫੈਕਟਰੀ ਤੋਂ ਪਿਕਅਪ ਦੀ ਆਪਸ਼ਨ ਵੀ ਇਹ ਤੁਹਾਨੂੰ ਦਿੰਦੇ ਨੇ। ਹੋਰ ਜਾਣਕਾਰੀ ਲਈ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ 1888-381-5911 1888-381-5911 ਯੂਟਿਲਿਟੀ ਟ੍ਰੇਲਰਸ ਸੇਲਸ ਵਾਲੇ। ਇਸ ਨੰਬਰ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਡਰਾਈਵ ਐਂਡ ਰੀਫਰ ਟ੍ਰੇਲਰਸ ਦੇ ਲਈ ਸੰਪਰਕ ਕਰ ਸਕਦੇ ਹੋ। ਅਤੇ ਅੱਜ ਆਪਣੇ ਨਾਲ ਟਰੱਕਿੰਗ ਦੀ ਗੱਲਬਾਤ ਕਰਨ ਦੇ ਲਈ ਜਿਹੜੇ ਆ ਉਹ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣ ਰਹੇ ਹੋ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅਤੇ ਗੱਲਬਾਤ ਜਿਹੜੀ ਆ ਉਹ ਜੀ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਟਰੱਕਿੰਗ ਦੀ ਕਰਾਂਗੇ। ਇੱਕ ਨਿਊਜ਼ ਜ਼ਰੂਰ ਆਪਾਂ ਸਾਂਝੀ ਕਰਦੇ ਜਾਂਦੇ ਹਾਂ। ਸਟਾਕ ਮਾਰਕੀਟ ਅੱਜ ਸਵੇਰ ਦੀ ਕਹਿੰਦੇ ਬਲੱਡ ਬਾਥ ਹੀ ਆ। ਸਵੇਰ ਦਾ ਜਿਹੜੇ ਡਾਓ ਜੋਨ ਇੰਡਸਟਰੀਅਲ ਆ ਉਹ 566 ਪੁਆਇੰਟ ਥੱਲੇ ਗਿਆ ਆ ਰਾਈਟ ਨਾਓ। ਨੈਸਡੈਕ ਜਿਹੜਾ ਹੈਗਾ 515 ਪੁਆਇੰਟ ਥੱਲੇ ਗਿਆ ਹੈ। S&P ਇੰਡੈਕਸ ਜਿਹੜਾ ਹੈ ਉਹ 97 ਪੁਆਇੰਟ ਥੱਲੇ ਗਿਆ ਹੈਗਾ। ਸਾਰਿਆਂ ਨੂੰ ਪਤਾ ਹੈ ਵੀ ਸਟਾਕ ਮਾਰਕੀਟ ਪਿਛਲੇ ਮਹੀਨਿਆਂ 'ਚ ਬਹੁਤ ਉੱਪਰ ਗਈ ਆ। ਨੈਸਡੈਕ ਨੇ ਤਾਂ ਰੈਕਡ ਹੀ ਜਿਹੜਾ ਬ੍ਰੇਕ ਕੀਤਾ ਸੀ। ਸੋ ਲੱਗਦਾ ਹੈ ਕਹਿੰਦੇ ਵੀ ਟੈਕ ਦੇ ਕਾਫੀ ਸਟਾਕਸ ਜਿਹੜੇ ਆ ਲੋਕ ਵੇਚ ਕੇ ਆਪਣੇ ਜਿਹੜੇ ਪੈਸੇ ਆ ਉਹ ਕੈਸ਼ ਆਊਟ ਕਰਨਾ ਚਾਹੁੰਦੇ ਆ। ਜੀ ਹੁਣ ਇਹ ਨਹੀਂ ਪਤਾ ਵੀ ਇਹਦੇ ਪਿੱਛੇ ਕਾਰਨ ਕੀ ਆ। ਕੱਲ੍ਹ ਤਾਂ ਸਗੋਂ ਇਹਨਾਂ ਨੇ ਬੜੀ ਇੱਕ ਪੋਜ਼ੀਟਿਵ ਜੀ ਨਿਊਜ਼ CDC ਵਾਲਿਆਂ ਨੇ ਕਹੀ ਸੀ ਵੀ ਸਾਰੀਆਂ ਹੀ ਸੂਬਿਆਂ ਨੂੰ ਕਿਹਾ ਵੀ ਤਿਆਰ ਹੋ ਜਾਓ, ਤੁਹਾਨੂੰ 1 ਨਵੰਬਰ ਤਾਈਂ ਅਸੀਂ ਜਿਹੜੀ ਉਹ ਘੱਲ ਦੇਣੀ ਆ ਵੈਕਸੀਨ, ਵੀ ਤੁਸੀਂ ਉਹਨੂੰ ਵੰਡਣ ਦੇ ਬਾਰੇ ਜਿਹੜਾ ਉਹ ਸੋਚੋ। ਉਸ ਨੂੰ ਦੇਖਦੇ ਹੋਏ ਜਿਹੜੀ ਹਰਜੋਤ ਸਿੰਘ ਦੀ ਗੱਲ ਸਟਾਕ ਮਾਰਕੀਟ ਤਾਂ ਨੂੰ ਵੀ ਗਈ ਸੀ, ਪਰ ਅਚਨਚੇਤੇ ਅੱਜ ਜਿਹੜਾ ਕਿਤੇ ਨਾ ਕਿਤੇ ਲੋਕਾਂ ਨੇ ਵੇਖਿਆ ਵੀ ਸ਼ਾਇਦ ਇਹ ਹੁਣ ਪੀਕ ਹੈਗੀ ਆ ਅਤੇ ਇਸ ਤੋਂ ਬਾਅਦ ਦੇ ਵਿੱਚ ਥੱਲੇ ਨੂੰ ਹੀ ਆਉਣਾ ਵੀ ਕੈਸ਼ ਆਊਟ ਜਿਹੜਾ ਆ ਜਿੰਨਾ ਹੁੰਦਾ ਆ ਉਹ ਜਿਹੜਾ ਉਹ ਕਰ ਲਓ। ਅਤੇ ਹੁਣ ਯੱਕੋ ਤੱਕੀ ਸਾਰੇ ਜਾਣੇ ਕਰਨ ਲੱਗੇ ਆ ਅਤੇ ਇਹ ਇਸ ਟਾਈਮ ਡਾਊਨ ਨੂੰ ਜਿਹੜੀ ਉਹ ਗਈ ਹੈਗੀ ਆ। ਅਤੇ ਜਿਹੜੀਆਂ ਆਪਣੀਆਂ ਹਰਜੋਤ ਸਿੰਘ ਜੀ ਖਬਰਾਂ, ਇੱਕ ਹੋਰ ਜਿਹੜੀ ਅਹਿਮ ਖਬਰ ਜਿਹੜੀ ਉਹ ਆਪਾਂ ਕਰਦੇ ਜਾਈਏ। ਕੱਲ੍ਹ ਜਦੋਂ ਰਾਸ਼ਟਰਪਤੀ ਟਰੰਪ ਨੇ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਫੈਲ ਕਰਨ ਦੇ ਲਈ ਹੀ ਜਿਹੜਾ ਉਹ ਸੁਜੈਸ਼ਨ ਜਿਹੜੀ ਉਹ ਦੇ ਦਿੱਤੀ ਵੀ ਤੁਸੀਂ ਜਾਓ ਇੱਕ ਵਾਰੀ ਘਰੇ ਮੇਲ ਇਨ ਵੋਟ ਪਾਓ ਅਤੇ ਬਾਅਦ 'ਚ ਜਾ ਕੇ ਉੱਥੇ ਜਾ ਕੇ ਵੀ ਵੋਟ ਪਾ ਕੇ ਆਓ। ਉਸ ਦੇ ਉੱਤੇ ਅੱਜ ਉਹਨਾਂ ਨੇ ਕਲੈਰੀਫਾਈ ਕਰਨ ਦੀ ਜਿਹੜੀ ਉਹ ਕੋਸ਼ਿਸ਼ ਕੀਤੀ ਟਵਿੱਟਰ ਦੇ ਜਿਹੜਾ ਉਹ ਜ਼ਰੀਏ। ਕਹਿੰਦੇ ਨਹੀਂ ਮੈਂ ਇਹ ਕਿਹਾ ਸੀਗਾ ਵੀ ਮੇਕ ਸ਼ੋਰ ਕਰੋ ਵੀ ਤੁਸੀਂ ਜਿਹੜੀ ਵੋਟ ਪਾਈ ਆ ਉੱਥੇ ਜਾ ਕੇ ਚੈੱਕ ਕਰਨਾ ਹੈ ਵੀ ਤੁਹਾਡੀ ਵੋਟ ਜਿਹੜੀ ਉਹ ਕਾਊਂਟ ਹੋ ਗਈ ਆ ਕਿ ਨਹੀਂ। ਅਤੇ ਨਾਲ ਹੀ ਉਹਨਾਂ ਨੇ ਕਿਹਾ ਵੀ ਮੇਕ ਸ਼ੋਰ ਕਰੋ ਵੀ ਸਾਈਨ ਕਰੋ, ਮੇਲ ਇਨ ਕਰੋ, ਜਿਹੜਾ ਬੈਲਟ ਨੂੰ ਜਲਦੀ ਤੋਂ ਜਲਦੀ ਜਿਹੜਾ ਆ ਉਹ ਸਾਈਨ ਕਰਕੇ ਮੇਲ ਇਨ ਜਿਹੜਾ ਉਹ ਤੁਸੀਂ ਕਰ ਦਿਓ, ਚਾਹੇ ਉਹ ਇਲੈਕਸ਼ਨ ਡੇ ਆ, ਚਾਹੇ ਅਰਲੀ ਵੋਟਿੰਗ ਆ, ਅਤੇ ਚਾਹੇ ਪੋਲਿੰਗ ਪਲੇਸ 'ਤੇ ਆ। ਅਤੇ ਕਹਿੰਦੇ ਵੀ ਉੱਥੇ ਜਾ ਕੇ ਤੁਸੀਂ ਚੈੱਕ ਕਰੋ ਵੀ ਤੁਹਾਡੀ ਵੋਟ ਜਿਹੜੀ ਆ ਉੱਥੇ ਟੈਬੂਲੇਟ ਹੋਈ ਆ, ਕਾਊਂਟ ਹੋ ਗਈ ਆ ਕਿ ਨਹੀਂ। ਸੋ ਆਪਣੀ ਗੱਲ ਤੋਂ ਇਹ ਥੋੜ੍ਹਾ ਜਿਹਾ ਇਹਨਾਂ ਨੇ ਜਿਹੜਾ ਕੀਤਾ, ਕਿਉਂਕਿ ਕੱਲ੍ਹ ਇਹਨਾਂ ਦਾ ਕਾਫੀ ਜਿਹੜਾ ਇਸ ਚੀਜ਼ ਕਰਨ ਤੋਂ ਬਾਅਦ ਦੇ ਵਿੱਚ ਵਿਰੋਧ ਦਾ ਸਾਹਮਣਾ ਜਿਹੜਾ ਉਹ ਉਹਨਾਂ ਨੂੰ ਕਰਨਾ ਪਿਆ ਸੀਗਾ ਵੀ ਤੁਸੀਂ ਕਿੱਦਾਂ ਇੱਕ ਹਿਸਾਬ ਦੇ ਨਾਲ ਲੋਕਾਂ ਨੂੰ ਕਹਿ ਰਹੇ ਹੋ ਵੀ ਇੱਕ ਵਾਰੀ ਇੱਥੇ ਵੋਟ ਪਾਓ ਅਤੇ ਇੱਕ ਵਾਰੀ ਜਿਹੜੀ ਉਹ ਦੂਜੀ ਵੋਟ ਪਾ ਕੇ ਆਓ, ਕਿਉਂਕਿ ਇੰਟੈਂਸ਼ਨਲੀ 2 ਵਾਰੀ ਵੋਟ ਕਰਨਾ ਤਕਰੀਬਨ ਸਾਰੇ ਸੂਬਿਆਂ ਦੇ ਵਿੱਚ ਫੈਲਨੀ ਜਿਹੜੀ ਉਹ ਗਿਣੀ ਜਾਂਦੀ ਹੈਗੀ ਆ। ਸੋ ਟਰੱਕਿੰਗ ਵਾਲਾ ਹੀ ਰਮਨ ਜੀ ਬਹੁਤ ਸਾਰੇ ਜਿਹੜੇ ਆਪਣੇ ਟਰੱਕਰਸ ਆ ਹਜੇ ਵੀ ਭੁਲੇਖੇ 'ਚ ਹੀ ਆ ਵੀ ਜਿਹੜਾ ਆਟੋਨੋਮਸ ਟਰੱਕ ਆ ਰਹੇ ਆ ਵੀ ਇਹ ਐਵੇਂ ਗੱਲਾਂ ਬਾਤਾਂ ਹੀ ਆ, ਹੋਣਾ ਕੁਛ ਨਹੀਂ। ਅੱਜ ਇੱਕ ਨਿਊਜ਼ ਆ ਰਹੀ ਆ 3 ਮੇਜਰ ਜਿਹੜੀਆਂ ਕੰਪਨੀਜ਼ ਹੈਗੀਆਂ ਆ, ਉਹ ਸੈਨ ਫਰਾਂਸਿਸਕੋ ਦੀ ਇੱਕ ਕੰਪਨੀ ਆਈਕੀ ਜਿਹੜੀ ਆ ਨਵੀਂ ਆਟੋਨੋਮਸ ਟਰੱਕਿੰਗ ਦੀ ਆ, ਉਹਦੇ ਨਾਲ ਉਹਨਾਂ ਨੇ ਸਾਈਨ ਅਪ ਕੀਤਾ ਆ। ਰਾਈਡਰ ਨੇ, DHL ਤੇ NFI ਨੇ। ਜੀ ਬਿਲਕੁਲ। ਜਿਹੜਾ ਆਟੋਨੋਮਸ ਟਰੱਕਿੰਗ ਹੈਗੀ ਆ
ਇਹ ਕਾਫੀ ਤੇਜ਼ੀ ਦੇ ਨਾਲ ਕਾਫੀ ਕੰਪਨੀਆਂ ਜਿਹੜੀਆਂ ਇਹਦੇ ਵਿੱਚ ਹੁਣ ਆ ਰਹੀਆਂ ਹੈਗੀਆਂ। ਸੋ ਕਾਫੀ ਤੇਜ਼ੀ ਦੇ ਨਾਲ ਜਿਹੜਾ ਕੰਮ ਇਸ ਵੇਲੇ ਹੋ ਰਿਹਾ ਹੈਗਾ। ਔਰ ਮੇਰੇ ਖਿਆਲ ਦੇ ਵਿੱਚ ਜੇ ਆਪਾਂ ਟਰੱਕਿੰਗ ਇੰਡਸਟਰੀ ਦੇਖੀਏ ਇਸ ਵੇਲੇ ਡਰਾਈਵਰ ਦੀ ਕਮੀ ਬਹੁਤ ਜ਼ਿਆਦਾ ਹੈਗੀ ਜੀ ਆ। ਗੁੱਡ ਡਰਾਈਵਰ ਦੀ ਕਮੀ, ਜਿੱਦਾਂ ਕਹਿ ਲਈਏ ਗੁੱਡ ਡਰਾਈਵਰ ਨਹੀਂ ਮਿਲ ਰਹੇ ਹੈਗੇ ਬਿਲਕੁਲ ਵੀ। ਡਰਾਈਵਰ ਤਾਂ ਬਹੁਤ ਹੈਗੇ ਆ ਪਰ ਕੁਆਲੀਫਾਈਡ ਦੇ ਗੁੱਡ ਡਰਾਈਵਰਸ ਨਹੀਂ ਹੈਗੇ। ਸੋ ਇਸ ਕਰਕੇ ਜਿਹੜੀ ਆਟੋਨਮਸ ਟਰੱਕਿੰਗ ਹੈਗੀ ਆ, ਹਰ ਇੱਕ ਦਾ ਇਸ ਵੇਲੇ ਜਿਹੜਾ ਝੁਕਾਅ ਹੈਗਾ ਉਹ ਆਟੋਨਮਸ ਟਰੱਕਿੰਗ ਵੱਲ ਹੋਇਆ ਪਿਆ ਹੈ, ਕਿਉਂਕਿ ਡਰਾਈਵਰਾਂ ਦੀ ਕਮੀ ਔਰ ਟੈਕਨੋਲੋਜੀ ਦੀ ਮੰਗ ਜਿਹੜੀ ਆ ਉਹ ਦੋਨੋਂ ਹੀ ਇਸ ਵੇਲੇ ਜਿਹੜੀਆਂ ਆ ਉਹ ਇਸ ਜਿਹੜੀ ਇਹ ਇੰਡਸਟਰੀ ਹੈਗੀ ਆ ਇਹਨੂੰ ਕਾਫੀ ਪ੍ਰਫੁੱਲਤ ਕਰਨ ਦੇ ਵਿੱਚ ਕਾਫੀ ਮਦਦ ਹੋ ਰਹੀ ਆ। ਸੋ ਹੋਪਫੁਲੀ ਦੇਖੋ, ਕਿਉਂਕਿ ਆਟੋਨਮਸ ਹੈਗਾ ਆ, ਲੇਕਿਨ ਆਟੋਨਮਸ ਦੇ ਨਾਲ ਉਹਦੇ ਵਿੱਚ ਡਰਾਈਵਰਸ ਦੀ ਜਿਹੜੀ ਆ ਉਹ ਲੋਡ ਰਹਿਣੀ ਆ। ਅਜੇ ਫਿਲਹਾਲ ਦੀ ਘੜੀ ਅਜੇ ਕਾਫੀ ਲੰਮਾ ਸਮਾਂ ਕਹਿ ਸਕਦੇ ਪਿਆ ਹੈ ਕਿ ਜਿੱਥੇ ਫੁੱਲੀ ਆਟੋਨਮਸ ਜਿਹੜੇ ਟਰੱਕ ਹੈਗੇ ਆ ਉਹ ਸੜਕਾਂ ਤੇ ਹੋਣਗੇ, ਪਰ ਜਿਹੜੇ ਹੁਣ ਅਜੇ ਆਟੋਨਮਸ ਟਰੱਕ ਆ ਰਹੇ ਆ ਕਹਿ ਰਹੇ ਆ ਉਹ ਸੈਮੀ ਆਟੋਨਮਸ ਹੈਗੇ ਆ। ਸੋ ਉਹਨਾਂ ਨੂੰ ਅਜੇ ਆਪਾਂ ਡਰਾਈਵਰ ਨੂੰ ਪੂਰੀ ਤਰੀਕੇ ਦੇ ਨਾਲ ਆਪਾਂ ਇਹ ਨਹੀਂ ਕਹਿ ਸਕਦੇ ਕਿ ਉੱਥੇ ਲੋੜ ਨਹੀਂ ਹੈਗੀ, ਪਰ ਹੋ ਸਕਦਾ ਕਿ ਜਿਹੜੇ ਫਿਰ ਨਾਰਮਲ ਡਰਾਈਵਰ ਹੈਗੇ ਜਿਹੜੇ ਇਸ ਵੇਲੇ ਕੁਆਲੀਫਾਈ ਨਹੀਂ ਕਰਦੇ ਉਹ ਆਟੋਨਮਸ 'ਚ ਕੁਆਲੀਫਾਈ ਕਰ ਜਾਣ, ਕਿਉਂਕਿ ਫਿਰ ਉਹ ਘੱਟੋ ਘੱਟ ਅੱਧੀ ਕੁ ਆਪਣੀ ਉਹ ਅਕਲ ਯੂਜ਼ ਕਰਨਗੇ ਤੇ ਅੱਧਾ ਕੁ ਟਰੱਕ ਆਪਣੀ ਅਕਲ ਯੂਜ਼ ਕਰੂਗਾ। ਸੋ ਹੋਪਫੁਲੀ ਕੁਛ ਨਾ ਕੁਛ ਜਿਹੜਾ ਆ ਇਸ ਵੇਲੇ ਜਿਹੜਾ ਆ ਉਹ ਹੋਣਾ ਚਾਹੀਦਾ, ਮਤਲਬ ਕਿ ਕਰਨਾ ਪੈਣਾ, ਕਿਉਂਕਿ ਜੋ ਵੀ ਇਸ ਵੇਲੇ ਚੱਲ ਰਿਹਾ ਹੈਗਾ ਡਰਾਈਵਰਾਂ ਦੀ ਕਮੀ ਹੈਗੀ ਆ। ਐਕਸੀਡੈਂਟ ਰੇਟ ਇੰਨਾ ਵੱਧ ਗਿਆ ਹੈਗਾ ਨਵੇਂ ਡਰਾਈਵਰਸ ਦਾ। ਔਰ ਅੱਜ ਹੀ ਜਿਹੜੀ ਨਿਊਜ਼ ਹੈਗੀ ਉਹ ਮੈਂ ਪੜ੍ਹਦਾ ਸੀਗਾ ਕਿ ਜਿਹੜੇ 44% ਐਕਸੀਡੈਂਟ ਹੈਗੇ, 40% ਓਵਰ 40% ਜਿਹੜੇ ਆ ਟਰੱਕਾਂ ਦੇ ਰੀਅਰ ਐਂਡ ਐਕਸੀਡੈਂਟ ਹੈਗੇ ਆ। ਸੋ ਉਹ ਜਿਹੜੇ ਐਕਸੀਡੈਂਟ ਹੈਗੇ ਆ ਉਹ ਜੇ ਦੇਖੋ ਹੁਣ ਟੈਕਨੋਲੋਜੀ ਆ ਨਾ ਕਿ ਜੇ ਜਿੰਨੇ ਵੀ ਟਰੱਕ ਹੈਗੇ ਆ ਇਹਨਾਂ ਦੇ ਵਿੱਚ ਅੱਜ ਕੱਲ੍ਹ ਜਿਹੜਾ ਇਹ ਸੈਂਸਰ ਸਿਸਟਮ ਆਇਆ ਹੈਗਾ ਕਿ ਜੇ ਤੁਹਾਡਾ ਟਰੱਕ ਕਰੂਜ਼ ਕੰਟਰੋਲ ਤੇ ਲੱਗਿਆ ਔਰ ਤੁਹਾਡੇ ਟਰੱਕ ਦੇ ਅੱਗੇ ਟ੍ਰੈਫਿਕ ਖੜ ਜਾਂਦਾ ਆ ਤੇ ਟਰੱਕ ਆਟੋਮੈਟਿਕਲੀ ਆਪੇ ਬ੍ਰੇਕਾਂ ਅਪਲਾਈ ਕਰਕੇ ਆਪੇ ਖੜ ਜਾਂਦਾ ਆ। ਸੋ ਟੈਕਨੋਲੋਜੀ ਹੈਗੀ ਆ। ਟੈਕਨੋਲੋਜੀ ਹੁਣ ਆਪਣੇ ਬਹੁਤ ਐਸੇ ਡਰਾਈਵਰ ਹੈਗੇ ਆ ਜਿਹੜੇ ਕਰੂਜ਼ ਕੰਟਰੋਲ ਲਾ ਕੇ ਖੁਸ਼ ਨਹੀਂ ਹੁੰਦੇ। ਉਹ ਕਿਉਂ ਖੁਸ਼ ਨਹੀਂ ਹੁੰਦੇ? ਕਿਉਂਕਿ ਜੀ ਇਹ ਟਰੱਕ ਅੱਗੇ ਆਉਂਦਾ, ਕੋਈ ਟ੍ਰੈਫਿਕ ਆਉਂਦੀ, ਟਰੱਕ ਆਪੇ ਹੌਲੀ ਹੋ ਜਾਂਦਾ, ਫਿਰ ਉਹਨੂੰ ਤੇਜ਼। ਬਈ ਜੇ ਟ੍ਰੈਫਿਕ ਆਉਂਦੀ ਆ ਤਾਂ ਹੌਲੀ ਹੋਣਾ ਜ਼ਰੂਰੀ ਆ, ਜੇ ਤੁਸੀਂ ਨਹੀਂ ਹੋਗੇ ਦੇ ਵਿੱਚ ਵੱਜੋਗੇ ਕਿਸੇ ਦੇ। ਸੋ ਟੈਕਨੋਲੋਜੀ ਹੈਗੀ ਆ, ਅਵੇਲੇਬਲ ਆ, ਔਰ ਬਹੁਤ ਜਿਹੜੀ ਅਸੀਂ ਆਪਣੀ ਸਾਡੇ ਨਵੇਂ ਜਾਂ ਪੁਰਾਣੇ ਕਹਿ ਲਓ ਟਰੱਕਿੰਗ ਕਮਿਊਨਿਟੀ ਦੇ ਵਿੱਚ ਡਰਾਈਵਰ ਐਸੇ ਹੈਗੇ ਆ ਜਿਹੜੇ ਕਰੂਜ਼ ਕੰਟਰੋਲ ਨੂੰ ਯੂਜ਼ ਕਰਨਾ ਬਿਲਕੁਲ ਪਸੰਦ ਨਹੀਂ ਕਰਦੇ। ਪਰ ਜਿਹੜੀਆਂ ਟਰੱਕਿੰਗ ਕੰਪਨੀਆਂ ਹੈਗੀਆਂ ਉਹ ਵੀ ਇੱਕ ਤਰੀਕਾ ਕੱਢ ਲੈਂਦੀਆਂ ਆ ਇਹਦੇ ਵਿੱਚ ਕਿ ਉਹਨਾਂ ਨੇ ਜਿਹੜਾ ਪੈਡਲ, ਜੇ ਤੁਸੀਂ ਆਪਣੇ ਪੈਡਲ ਦੇ ਨਾਲ ਰੇਸ ਦਿੰਦੇ ਆ ਤੇ ਤੁਹਾਡੇ ਟਰੱਕ ਦੀ ਸਪੀਡ ਜਿਹੜੀ ਆ ਉਹ 68 ਤੇ ਉਹਨਾਂ ਨੇ ਫਿਕਸ ਕਰਤੀ ਆ, ਪਰ ਜੇ ਤੁਸੀਂ ਕਰੂਜ਼ ਕੰਟਰੋਲ ਯੂਜ਼ ਕਰਦੇ ਆ ਫਿਰ ਤੁਸੀਂ ਉਹਨੂੰ 71 ਤੱਕ ਲੈ ਕੇ ਜਾ ਸਕਦੇ ਆ। ਸੋ ਤਰੀਕੇ ਕੱਢੇ ਜਾਂਦੇ ਆ ਕਿ ਟੈਕਨੋਲੋਜੀ ਯੂਜ਼ ਕੀਤੀ ਜਾਵੇ। ਸੋ ਟੈਕਨੋਲੋਜੀ ਜਿਹੜੀ ਆ ਉਹ ਡੈਫੀਨੇਟਲੀ ਆ ਰਹੀ ਹੈਗੀ ਆ ਤੇ ਉਹਦੇ ਲਈ ਜਿਹੜਾ ਆਉਣ ਵਾਲਾ ਸਮਾਂ ਹੈਗਾ ਆ ਉਹ ਮੇਰੇ ਖਿਆਲ ਦੇ ਵਿੱਚ ਕਾਫੀ ਵਧੀਆ ਰਹੇਗਾ ਜੀ। ਸੋ ਬਿਲਕੁਲ ਦੋ ਮੇਨ ਰੀਜ਼ਨ ਇਸ ਵੇਲੇ ਜਿਹੜੇ ਟਰੱਕਿੰਗ ਇੰਡਸਟਰੀ ਨੂੰ ਫੇਸ ਕਰ ਰਹੇ ਹੈਗੇ ਆ। ਇੱਕ ਐਕਸੀਡੈਂਟ ਜਿਸ ਤਰ੍ਹਾਂ ਤੁਸੀਂ ਦੱਸਿਆ, ਤੇ ਦੂਜਾ ਇੰਸ਼ੋਰੈਂਸ ਕੰਪਨੀਆਂ ਵੀ ਬਹੁਤ ਕਸੂਤੀ ਸਥਿਤੀ 'ਚ ਆ। ਕਿੰਨੇ ਸਾਲਾਂ ਤੋਂ ਜਿਹੜੀਆਂ ਕਮਰਸ਼ੀਅਲ ਟਰੱਕਿੰਗ ਇੰਸ਼ੋਰੈਂਸ ਦੇ ਵਿੱਚ ਇੰਸ਼ੋਰੈਂਸ ਕੰਪਨੀਆਂ ਲੋਸ 'ਤੇ ਹੀ ਜਾ ਰਹੀਆਂ। ਸੋ ਇਹ ਆਟੋਮੇਸ਼ਨ ਦੇ ਨਾਲ ਜਿਹੜੀ ਯੇਲ ਯੂਨੀਵਰਸਿਟੀ ਆ ਉਹਨੇ ਸਟੱਡੀ ਕੀਤੀ, ਕਹਿੰਦੇ ਵੀ 1,40,000 ਡਿਫਰੈਂਟ ਕਾਈਂਡ ਦੀਆਂ ਜੋਬਸ ਜਿਹੜੀਆਂ ਆ ਉਹ ਕ੍ਰੀਏਟ ਹੋਣਗੀਆਂ ਟਰੱਕਿੰਗ ਇੰਡਸਟਰੀ, ਜਿੱਦਾਂ ਕੋਈ ਇੰਜੀਨੀਅਰਿੰਗ ਦੀਆਂ ਜਾਂ ਹੋਰ ਮੈਨੇਜ ਕਰਨ ਦੀਆਂ 2030 ਸਾਲ ਤੱਕ। ਬਿਲਕੁਲ ਜੀ, ਉਹੀ ਇੱਕ ਰੀਜ਼ਨ ਵੀ ਹੈਗਾ ਹਰਜੋਤ ਭਾਜੀ ਕਿ ਜਿਹੜੀਆਂ ਇੰਸ਼ੋਰੈਂਸ ਕੰਪਨੀਆਂ ਅਜੇ ਆਟੋਨਮਸ ਟਰੱਕਿੰਗ ਨੂੰ ਅਜੇ ਇੰਸ਼ੋਰ ਕਰਨ ਦੇ ਵਿੱਚ ਵੀ ਆਨਾਕਾਨੀ ਕਰ ਰਹੀਆਂ, ਬਿਕਾਜ਼ ਕਿ ਜੇ ਉਹਦੇ ਵਿੱਚ ਇਹ ਨਹੀਂ ਕਨਫਰਮ ਹੈਗਾ ਕਿ ਜੇ ਟਰੱਕ ਆਟੋਨਮਸ ਹੈਗਾ ਤੇ ਉਹਦੇ ਵਿੱਚ ਡਰਾਈਵਰ ਨਹੀਂ ਬੈਠਾ ਹੈਗਾ ਤੇ ਜੇ ਆਬਵੀਅਸਲੀ ਐਕਸੀਡੈਂਟ ਤਾਂ ਉਹਨਾਂ ਦੇ ਵੀ ਹੋਣੇ ਆ, ਇਹ ਤਾਂ ਹੈ ਨਹੀਂ ਵੀ ਉਹ ਬਿਲਕੁਲ ਐਕਸੀਡੈਂਟ ਫ੍ਰੀ ਹੋ ਜਾਣੇ ਆ। ਸੋ ਉਸ ਟਾਈਮ ਤੇ ਜਦੋਂ ਕੋਈ ਡਰਾਈਵਰ ਨਹੀਂ ਬੈਠਾ ਹੈਗਾ, ਮੰਨ ਲਓ ਡਰਾਈਵਰ ਬੰਕ 'ਚ ਬੈਠਾ ਹੈ ਤੇ ਹੂ ਇਜ਼ ਰਿਸਪੋਂਸੀਬਲ ਫॉर ਦ ਐਕਸੀਡੈਂਟ। ਸੋ ਇਸ ਕਰਕੇ ਇੰਸ਼ੋਰੈਂਸ ਕੰਪਨੀਆਂ ਵੀ ਜਿਹੜੀਆਂ ਆ ਉਹ ਵੀ ਥੋੜ੍ਹੀਆਂ ਆਨਾਕਾਨੀ ਕਰ ਰਹੀਆਂ, ਉਹਦੀ ਇੰਸ਼ੋਰੈਂਸ ਦੇ ਵਿੱਚ ਕਾਫੀ ਚੱਕਰ ਚੱਲ ਰਿਹਾ ਹੈਗਾ। ਸੋ ਲੈਟਸ ਸੀ। ਬਿਲਕੁਲ ਕਈ ਤਰੀਕੇ ਦੀਆਂ ਜਿਹੜੀਆਂ ਗੁੰਝਲਦਾਰ ਸਥਿਤੀਆਂ ਜਿਹੜੀਆਂ ਉਹ ਬਣਨੀਆਂ ਨੇ, ਕਈ ਕੁਛ ਜਿਹੜਾ ਚੇਂਜ ਹੋਣਾ ਹੈ, ਕਈ ਕੁਛ ਇਸ ਦੇ ਨਾਲ ਤਬਦੀਲੀਆਂ ਜਿਹੜੀਆਂ ਆਉਣੀਆਂ ਨੇ। ਓਵਰਆਲ ਜਿਹੜੀ ਪੂਰੀ ਇੰਡਸਟਰੀ ਦੇ ਉੱਤੇ ਇਸ ਦਾ ਅਸਰ ਤਾਂ ਜਿਹੜਾ ਰਹੂਗਾ, ਅਤੇ ਡੈਫੀਨੇਟਲੀ ਜਿਹੜੇ ਲੋਕ ਵੀ ਉਹ ਪ੍ਰੈਫਰ ਕਰਨਗੇ ਵੀ ਜਿਹੜੇ ਲੋਕਾਂ ਦੇ ਨਾਲ ਖਿੱਚ ਕਰਨ ਦੇ ਨਾਲੋਂ ਵੀ ਆਟੋਨਮਸ ਟਰੱਕ ਜਿਹੜੇ ਹੋਣਗੇ ਤਾਂ ਉਹਨਾਂ ਦੇ ਕੰਮ ਜਿਹੜਾ ਉਹ ਸੌਖਾ ਹੋਊਗਾ, ਅਤੇ ਨਾਲੇ ਨਾ ਟਰੱਕ ਰੁਕੂਗਾ ਅਤੇ ਨਾ ਕੋਈ ਚੱਕਰ ਆ।
ਤੇ ਨਾ ਬ੍ਰੇਕਾਂ ਵਾਲੀ ਜਿਹੜੀ ਆ ਦੇਖੋ ਰੌਲਾ ਪੈਣਾ ਵੀ 30 ਮਿੰਟ ਬਾਅਦ ਚਾਹੀਦੀ ਆ, 14 ਘੰਟੇ ਦੀ ਰੀਸੈਟ ਆ ਜਾਂ ਕੀ ਆ ਜੋ ਕੁਛ ਵੀ ਉਹ ਸਾਰਾ ਕੁਛ ਹੀ ਜਿਹੜਾ ਹੌਲੀ ਹੌਲੀ ਫਿਰ ਚੇਂਜ ਜਿਹੜਾ ਇਸ ਦੇ ਨਾਲ ਜਿਹੜਾ ਉਹ ਹੋ ਜਾਣਾ ਹੈਗਾ ਆ। ਤੇ ਉੱਦਾਂ ਰਮਨ ਜੀ ਆ ਜਿਹੜੀ ਆਪਾਂ ਦੇਖ ਰਹੇ ਸੀਗੇ ਵੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਛ ਚੇਂਜਿਸ ਆ ਕੋਈ ਕਮੈਂਟ ਵਾਲਿਆਂ ਨੂੰ ਲੈ ਕੇ ਵੀ ਆ ਕੀ ਕੁਛ ਹੈ ਉਸ ਦੇ ਉੱਤੇ ਅਪਡੇਟ, ਲੋਕੀ ਕੋਈ ਹੋਏ ਉਸ ਦੇ ਪ੍ਰਤੀ ਜਾਗਰੂਕ ਜਾਂ ਸਿਰਫ ਆਪਾਂ ਪੀੜਤ ਦਾ ਹੀ ਰੌਲਾ ਪਾਉਣਾ ਰੱਖਿਆ ਹੈ? ਜੀ ਇਹ ਪੀੜਤ ਵਾਲਾ ਹੀ ਰੌਲਾ ਹੈ ਜੀ। ਅਜੇ ਤੱਕ ਤਾਂ ਅਸੀਂ ਮੇਰੀ ਸਨੀ ਦੇ ਨਾਲ ਵੀ ਗੱਲਬਾਤ ਕੰਸਿਸਟੈਂਟਲੀ ਹੁੰਦੀ ਰਹਿੰਦੀ ਹੈ, ਸਨੀ ਗਰੇਵਾਲ ਨਾਲ, ਤੇ ਅਸੀਂ ਮੈਸੇਜਿੰਗ ਤੇ ਵੀ ਗੱਲ ਕਰਦੇ ਰਹਿੰਦੇ ਹਾਂ। ਤੇ ਮੇਰੇ ਖਿਆਲ 400 ਕਮੈਂਟਸ ਜਿਹੜੇ ਆ ਅਜੇ ਸਿਰਫ ਹੋਏ ਆ ਉਹਦੇ ਵਿੱਚ, ਤੇ ਕਮੈਂਟਸ ਜਿਹੜੇ ਆ ਬਿਲਕੁਲ ਟੋਟਲੀ ਜਿਹੜੇ ਮਿਸਿੰਗ ਹੈਗੇ ਆ। ਕਮੈਂਟਸ ਦਾ ਇੱਕ ਹੋਰ ਵੀ ਜਿਹੜਾ ਸੈਕਿੰਡ ਇੱਕ ਹੈਗਾ ਕਿ ਪਾਇਲਟ ਪ੍ਰੋਗਰਾਮ ਜਿਹੜਾ FMCS ਨੇ ਸ਼ੁਰੂ ਕੀਤਾ 14 ਘੰਟੇ ਦੀ ਡਰਾਈਵਿੰਗ ਰੂਲ ਦੇ ਵਿੱਚ ਉਹਨੂੰ 3 ਘੰਟੇ ਵਾਸਤੇ ਪੌਜ਼ ਕਰਨ ਦਾ, ਉਹਦਾ ਵੀ ਕਮੈਂਟ ਪੀਰੀਅਡ ਜਿਹੜਾ ਚੱਲ ਰਿਹਾ ਸ਼ੁਰੂ ਹੋ ਗਿਆ ਆ। ਸੋ ਉਹ ਵੀ ਜਿਹੜਾ ਹੈਗਾ ਉਹਦੇ ਉੱਤੇ ਵੀ ਟਾਈਮ ਬਿਲਕੁਲ ਜਿਹੜਾ ਘਟਦਾ ਜਾ ਰਿਹਾ। ਸੋ ਪਰ ਕਮੈਂਟਸ ਜਿਹੜੇ ਆ ਉਹ ਟੋਟਲੀ ਬਹੁਤ ਘੱਟ ਆ ਰਹੇ ਆ ਉਹਦੇ ਵਿੱਚ। ਬਿਲਕੁਲ ਮੇਰੇ ਖਿਆਲ ਦੇ ਵਿੱਚ ਉਹ ਤੁਹਾਡੇ ਕਹਿਣ ਵਾਲੀ ਗੱਲ ਸਹੀ ਆ ਵੀ ਵਿਕਟਮ ਵਾਲਾ ਹੀ ਪਲੇਅ ਰਹਿ ਜਾਂਦਾ ਆ, ਬਾਕੀ ਉਹਦੇ ਵਿੱਚ ਜਿਹੜੀ ਆਪਣੀ ਗੱਲਬਾਤ ਆ ਆਪਾਂ ਨਹੀਂ ਰੱਖ ਰਹੇ। ਆਪਾਂ ਜਿਹੜੇ ਹਮੇਸ਼ਾ ਕਹਿੰਦੇ ਆ ਕਿ ਜਿਹੜੀ ਪ੍ਰੋਸੈਸ ਦੇ ਵਿੱਚ ਹਿੱਸਾ ਲੈਣਾ ਜ਼ਰੂਰੀ ਆ, ਬਾਅਦ ਦੇ ਵਿੱਚ ਜਦੋਂ ਸਾਰਾ ਕੁਝ ਹੋ ਜਾਂਦਾ ਉਦੋਂ ਆਪਾਂ ਰੌਲਾ ਪਾਉਂਦੇ ਹਾਂ, ਪਰ ਪ੍ਰੋਸੈਸ 'ਚ ਹਿੱਸਾ ਨਹੀਂ ਲੈ ਕੇ ਰਾਜੀ ਹੈਗੇ। ਤੁਸੀਂ ਅੱਜ ਕੋਈ ਗੰਦੀ ਮੰਦੀ ਵੀਡੀਓ ਪਾ ਲਓ, ਕੋਈ ਇੱਦਾਂ ਦੇ ਪਾ ਲਓ, ਜੋਕ ਪਾ ਲਓ, ਉੱਤੇ ਤਾਂ ਹਜ਼ਾਰਾਂ ਤੇ ਹਜ਼ਾਰਾਂ ਕਮੈਂਟਸ ਜਿਹੜੇ ਆ ਜਾਂਦੇ ਆ ਤੇ ਹਜ਼ਾਰਾਂ ਲੱਖਾਂ ਕਰੋੜਾਂ ਵਿਊਜ਼ ਆ ਜਾਂਦੇ ਆ, ਪਰ ਇਹਦੇ ਉੱਤੇ ਥੋੜਾ ਜਿਹਾ ਧਿਆਨ ਨਹੀਂ ਹੈਗਾ। ਜੀ ਇੱਕ ਵਾਰੀ ਫੇਰ ਬੇਨਤੀ ਕਰਦੇ ਜਾਈਏ ਭਾਈ, ਜਿੰਨੇ ਵੀ ਟਰੱਕਰਸ ਹੈਗੇ ਆ, ਚਾਹੇ ਤੁਸੀਂ ਖੁਦ ਟਰੱਕ ਚਲਾਉਂਦੇ ਆ, ਚਾਹੇ ਤੁਹਾਡੀਆਂ ਵਾਈਫਸ ਆ, ਭੈਣਾਂ ਆ, ਮਦਰਸ ਆ, ਫਾਦਰਸ ਆ, ਪੂਰੇ ਫੈਮਿਲੀ ਵਾਲੇ ਹਰ ਇੱਕ ਬੰਦਾ ਜਿਹੜਾ ਆ ਉਹਦੇ 'ਤੇ ਕਮੈਂਟ ਜ਼ਰੂਰ ਪਾਓ। ਇਹ ਤੁਹਾਡਾ ਲਾਈਵਲੀਹੁੱਡ ਆ, ਜਿੱਥੋਂ ਤੁਹਾਨੂੰ ਰੋਟੀ ਪਾਣੀ ਮਿਲਣੀ ਆ। ਜਿਹੜੇ ਲਾਅ ਚੇਂਜ ਹੋ ਜਾਂਦੇ ਆ ਫਿਰ ਆਪਾਂ ਰੌਲਾ ਪਾਉਂਦੇ ਵੀ ਹੁਣ ਪ੍ਰੋਟੈਸਟ ਕਰੀਏ, ਆ ਕਰੀਏ। ਹੁਣ ਇਹ ਮੌਕਾ ਹੈਗਾ ਆ ਜੀ। ਤੇ ਤੁਸੀਂ ਵੀ ਜੇ ਆਪਣੇ ਵਿਚਾਰ ਜੇ ਸਾਂਝੇ ਕਰਨੇ ਆ, ਗੱਲ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਸਟੂਡੀਓ 'ਚ ਕਾਲ ਵੀ ਕਰ ਸਕਦੇ ਹੋ। ਸਟੂਡੀਓ 'ਚ ਕਾਲ ਕਰਨ ਦੇ ਲਈ ਨੰਬਰ ਹੈ 408 272 5200 408 272 5200। ਇਸ ਦੇ ਉੱਤੇ ਗੱਲ ਕਰੋ। ਤੇ ਇਸ ਦੇ ਨਾਲ ਇਹ ਵੀ ਚੀਜ਼ ਹੁੰਦੀ ਆ, ਦੇਖੋ ਜਿਹੜੇ ਤੁਹਾਡੇ ਲਈ ਫਿਰ ਗਾਂਹ ਖੜ੍ਹਦੇ ਨੇ, ਗੱਲਾਂ ਕਰਦੇ ਨੇ, ਪ੍ਰੋਟੈਸਟ ਵੀ ਕਰਾਉਂਦੇ ਨੇ ਜਾਂ ਪ੍ਰੋਟੈਸਟ ਦੇ ਵਿੱਚ ਹਿੱਸਾ ਵੀ ਲੈਂਦੇ ਨੇ, ਉਹਨਾਂ ਦਾ ਵੀ ਭਾਈ ਮਨ ਟੁੱਟ ਜਾਂਦਾ ਆ। ਉਹ ਵੀ ਕਹਿੰਦੇ ਆ ਵੀ ਛੱਡ ਪਰਾਂ ਯਾਰ, ਇਹਨਾਂ ਨੇ ਤਾਂ ਸੰਭਲਣਾ ਨਹੀਂ, ਅਸੀਂ ਐਵੇਂ ਇਹਨਾਂ ਦੇ ਪਿੱਛੇ ਮਗਜਮਾਰੀ ਕਰੀ ਜਾਂਦੇ। ਅਸੀਂ ਆਪਣੀ ਤੌਰ ਦੇ ਉੱਤੇ ਜੋ ਕੁਛ ਵੱਧ ਤੋਂ ਵੱਧ ਚੰਗਾ ਕਰ ਸਕਦੇ ਹਾਂ ਉਹ ਆਪਣੇ ਤੌਰ ਦੇ ਉੱਤੇ ਫਿਰ ਕਰੀ ਜਾਂਦੇ ਆ। ਫਿਰ ਬਤੌਰ ਇੰਡਸਟਰੀ ਜਿਹੜੀ ਆ ਉਹਨਾਂ ਦਾ ਮਨ ਜਿਹੜਾ ਟੁੱਟ ਜਾਂਦਾ, ਤੇ ਇੰਡਸਟਰੀ ਨੇ ਫਿਰ ਹੋਰ ਮੂੰਹ ਦੇ ਮੂੰਹ ਜਿਹੜਾ ਉਹ ਡਿੱਗਣਾ ਹੁੰਦਾ ਹੈ, ਕਿਉਂਕਿ ਸਭ ਨੂੰ ਪਤਾ ਵੀ ਸਾਰੇ ਜਣੇ ਉਹ ਕੰਮ ਜਿਹੜਾ ਨਹੀਂ ਕਰ ਸਕਦੇ ਹੁੰਦੇ। ਪਰ ਇਹ ਇੱਕ ਛੋਟਾ ਜਿਹਾ ਕੰਮ ਹੈਗਾ ਕਮੈਂਟ ਵਗੈਰਾ ਜਿਹੜਾ ਉਹ ਕਰਨ ਦਾ, ਉਹ ਜ਼ਰੂਰ ਕਰਨਾ ਚਾਹੀਦਾ। ਨੋ ਡਾਊਟ ਜਿਹੜੀ ਗੌਰਮੈਂਟ ਦੀ ਵੈਬਸਾਈਟ ਆ regulations.gov ਵਾਲੇ, ਕੋਈ ਇੰਨਾ ਸੌਖਾ ਕੰਮ ਨਹੀਂ ਹੈ, ਥੋੜ੍ਹਾ ਟੇਢਾ ਮੇਢਾ ਜਿਹੜਾ ਹੁੰਦਾ ਆ, ਪਰ ਵੀਡੀਓ ਬਣਾਈਆਂ ਆ, ਫੋਟੋਆਂ ਪਈਆਂ ਹੋਈਆਂ, ਕਿੱਦਾਂ ਕਰਨਾ ਹੈ, ਕਿਵੇਂ ਕਰਨਾ ਆ, ਉਹ ਤੁਸੀਂ ਆਸਾਨੀ ਦੇ ਨਾਲ ਉਹਨੂੰ ਫੋਲੋ ਕਰੋ ਤਾਂ ਉਹ ਕਰ ਸਕਦੇ ਆ। ਬਾਕੀ ਚੀਜ਼ਾਂ ਕਰਨ ਲੱਗੇ ਵੀ ਆਪਾਂ ਬਹੁਤ ਹੁਸ਼ਿਆਰੀ ਜਿਹੜੀ ਵਰਤਦੇ ਹਾਂ, ਤੇ ਇਹਦੇ ਵਿੱਚ 2-4 ਮਿੰਟ ਜਿਹੜੇ ਵੱਧ ਤੋਂ ਵੱਧ ਲੱਗਣੇ, ਵੱਧ ਤੋਂ ਵੱਧ 10 ਮਿੰਟ ਜਿਹੜੇ ਉਹ ਤੁਸੀਂ ਲਾ ਲਓ, ਕੋਈ ਜ਼ਿਆਦਾ ਕੰਮ ਨਹੀਂ ਹੁੰਦਾ। ਜਿੱਥੇ ਟਰੱਕ ਸਟਾਪ ਆ, ਖੜੇ ਹੁੰਨੇ ਆ, ਕਾਫੀ ਪੀਣ ਚੱਲੇ ਆ ਜਾਂ ਕੁਛ, ਇੱਕ ਦੂਜੇ ਨਾਲ ਗੱਲ ਕਰ ਲਓ, ਨਾਲੇ ਸਤਿ ਸ੍ਰੀ ਅਕਾਲ ਹੋ ਜਾਂਦੀ ਆ, ਨਾਲੇ ਪੁੱਛ ਲਓ ਵੀ ਕਮੈਂਟ ਕਰਤਾ ਭਾਈ, ਆਪਣੇ ਬੰਦੇ ਹੁੰਦੇ ਹੀ ਆ ਜੀ। ਇਹ ਨਾ ਕਹੋ ਵੀ ਕਿਹੜਾ ਕਮੈਂਟ ਕਰਨਾ, ਇੰਨਾ ਹੀ ਪੁੱਛ ਲਓ ਵੀ ਕਮੈਂਟ ਕਰਤਾ ਕਿ ਨਹੀਂ ਕਰਤਾ, ਵੀ ਹੱਕ 'ਚ ਕੀਤਾ, ਵਿਰੋਧ 'ਚ ਕੀਤਾ, ਕੋਈ ਤਾਂ ਪੁੱਛੋ ਵੀ ਕਮੈਂਟ ਕੀਤਾ ਕਿ ਨਹੀਂ ਕੀਤਾ। ਉਹਨਾਂ ਨੂੰ ਪਤਾ ਵੀ ਆ ਕਿ ਨਹੀਂ ਪਤਾ, ਇਸੇ ਬਹਾਨੇ ਪਤਾ ਲੱਗ ਜਾਊਗਾ, ਕਿਉਂਕਿ ਦਿਨ ਤਾਂ ਜਿਹੜੇ ਉਹ ਭੱਜੇ ਜਾਂਦੇ ਆ ਜੀ। ਰਾਜ, ਮੈਂ ਤਾਂ ਉਹ ਗੱਲ ਕਰਦਾ ਵੀ ਆਪਣੇ ਬੰਦੇ, ਮੈਨੂੰ ਕੱਲ ਵੀ ਕਾਲ ਆਈ ਸੀਗੀ ਕਿ ਬਹੁਤ ਜ਼ਿਆਦੀ ਐਪੀਡੈਮਿਕ ਕਾਈਂਡ ਆਫ ਥਿੰਗ ਚੱਲ ਰਹੀ ਆ, ਕਿ ਆਪਣੇ ਬੰਦੇ ਜਿਹੜੇ ਆ ਟਰੱਕ ਸਟਾਪ ਦੇ ਉੱਤੇ ਜਿਹੜੇ ਆਪਣੇ ਆਇਲ ਬੇ ਹੁੰਦੇ ਆ, ਆਪਣੇ ਜਾਂ ਜਿਹੜੇ ਫਿਊਲ ਬੇ ਹੁੰਦੇ ਆ, ਉਹਨਾਂ ਦੇ ਵਿੱਚ 30-35 ਮਿੰਟ ਟਰੱਕ ਖੜੇ ਕਰਕੇ ਅੰਦਰ ਚਲੇ ਜਾਂਦੇ ਆ ਔਰ ਬਿਲਕੁਲ ਧਿਆਨ ਨਹੀਂ ਦਿੰਦੇ। ਤੇ ਮੇਰੇ ਖਿਆਲ ਦੇ ਵਿੱਚ ਟਾਈਮ ਤਾਂ ਬਥੇਰਾ ਹੁੰਦਾ ਆ, ਟਾਈਮ ਤਾਂ ਬਹੁਤ ਕਰ ਸਕਦੇ ਆ। ਜਦੋਂ ਤੁਸੀਂ 10 ਘੰਟੇ ਕੋਈ ਨਹੀਂ ਸੌਂਦਾ, ਸੋ 10 ਘੰਟੇ ਅੱਜ ਕੱਲ੍ਹ ਜਿਹੜੀ ਸ਼ਿਫਟ ਹੈਗੀ ਉਹਦੇ ਵਿੱਚ ਤੁਸੀਂ ਬੈਠ ਕੇ ਜਿੰਨਾ ਮਰਜ਼ੀ ਜੋ ਮਰਜ਼ੀ ਕੰਮ ਕਰ ਲਓ, ਪਰ ਜੇ ਨਹੀਂ ਕਰਨਾ ਤੇ ਇਸ ਵੇਲੇ ਸਨੀ ਗਰੇਵਾਲ ਦਾ ਮੈਸੇਜ ਵੀ ਆਇਆ ਕਿ 463 ਕਮੈਂਟਸ ਟੋਟਲ ਆਏ ਹੈਗੇ ਅਜੇ ਤੱਕ। ਸੋ ਆਪਾਂ ਲੱਖਾਂ ਤੇ ਕਈ ਲੱਖਾਂ ਦੀ ਗਿਣਤੀ ਦੇ ਵਿੱਚ ਆਪਾਂ ਹੈਗੇ ਆ, ਤੇ ਜੇ 463 ਕਮੈਂਟ ਹੈਗੇ ਆ, ਤੇ ਇਹਦੇ ਨਾਲ ਰਾਜ ਕਰਨ ਜਿਹੜੀ ਸੱਚੀ ਗੱਲ ਕੀਤੀ ਹੈ ਕਿ ਜਿਹੜੇ ਬੰਦਿਆਂ ਨੇ ਪ੍ਰੋਟੈਸਟ ਕੀਤਾ ਸੀਗਾ ਉੱਥੇ ਵਾਸ਼ਿੰਗਟਨ DC ਦੇ ਵਿੱਚ, ਇੰਨਾ ਜ਼ਿਆਦਾ ਕੰਮ ਕੀਤਾ ਸੀਗਾ, ਉਹਨਾਂ ਨੂੰ ਕਿਸੇ ਹੱਦ ਤੱਕ ਜਾ ਕੇ ਬਹੁਤ ਉਹਨਾਂ ਦੀ ਜਿਹੜੀ ਹੈ ਠੇਸ ਲੱਗਦੀ ਹੈ ਕਿ ਜਿਹੜਾ ਡਿਮੋਰਲਾਈਜ਼ ਹੁੰਦੇ ਬੰਦੇ ਆਇਆ ਤੇ ਡੀਮੋਰਲਾਈਜ਼ ਜਿਹੜਾ ਹੋਣਾ ਉਹ ਹੋਣਾ ਸ਼ੁਰੂ ਹੋ ਜਾਂਦਾ ਹੈ।
ਔਰ ਇਹੋ ਹੀ ਰੀਜ਼ਨ ਹੈ ਕਿ ਬਹੁਤ ਜ਼ਿਆਦਾ ਬੰਦੇ ਜਿਹੜੇ ਆ ਇਸ ਇੰਡਸਟਰੀ ਦੇ ਵਿੱਚ ਗੱਲ ਤਾਂ ਬਹੁਤ ਕਰ ਲੈਂਦੇ, ਲੇਕਿਨ ਅੱਗੇ ਵਧਾਉਣੀ ਗੱਲ ਜਿਹੜੀ ਆ ਬਹੁਤ ਔਖੀ ਲੱਗਦੀ ਆ। ਤੇ ਰਾਜ ਇਹਦੇ ਨਾਲ ਹੀ ਆਪਾਂ ਜਿਹੜੀ ਇੱਕ ਹੋਰ ਚੀਜ਼ ਸਾਂਝੀ ਕਰ ਦਈਏ ਕਿ ਇੰਟਰਨੈਸ਼ਨਲ ਰੋਡ ਚੈੱਕ ਜਿਹੜਾ ਹੈਗਾ 2020 ਉਹ ਸੈਪਟੈਂਬਰ 9, 10, 11 3 ਦਿਨ ਜਿਹੜਾ ਚੱਲਣਾ ਹੈਗਾ। ਸੋ ਇਹ ਜਿਹੜੀ 3 ਦਿਨ ਦੀ 72 ਘੰਟੇ ਦੀ ਜਿਹੜੀ ਆਪਣੀ ਚੱਲਦੀ ਹੁੰਦੀ ਹੈ DOT, ਸੋ ਇਹ ਸੈਪਟੈਂਬਰ 9 ਤੋਂ ਲੈ ਕੇ ਤੇ ਸੈਪਟੈਂਬਰ 11 ਤੱਕ, ਸੈਪਟੈਂਬਰ 9/11 ਇਹਨੂੰ ਨਾਂ ਦਿੱਤਾ ਗਿਆ। ਸੋ ਇਹ ਜਿਹੜੀ ਆ DOT ਜਿਹੜੀ ਲੱਗਣੀ ਹੈਗੀ ਆ। ਸੋ ਪਲੀਜ਼ ਇਹਦੇ ਵਿੱਚ ਵੀ ਬਹੁਤ ਧਿਆਨ ਦੇਣਾ ਆ ਤੁਹਾਡੇ, ਕਿਉਂਕਿ ਇਹਦੇ ਵਿੱਚ ਇੰਸਪੈਕਸ਼ਨ ਵਗੈਰਾ ਹੋਣਗੀਆਂ, ਰੋਡ ਸਾਈਡ ਸਾਰਾ ਕੁਝ ਹੋਊਗਾ। ਸੋ ਬੀ ਸੇਫ ਜੀ। ਫਿਰ ਇਹ ਵੀ ਦੱਸਦੇ ਜਾਈਏ ਵੀ ਇਹ ਜਿਹੜਾ ਕਮੈਂਟ ਪੀਰੀਅਡ ਦੱਸ ਰਹੇ ਹੈ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਨੂੰ ਲੈ ਕੇ ਆ, ਕਿਉਂਕਿ ਹਰ ਇੱਕ ਟਰੱਕਰ ਜਿਹੜਾ ਇਸ ਚੀਜ਼ ਤੋਂ ਜਿਹੜਾ ਪੀੜਤ ਹੈਗਾ ਹੈ, ਜਿਹੜਾ ਵੀ ਓਨਰ ਆਪਰੇਟਰ ਆ, ਜਿਹੜਾ ਵੀ ਦੇਖਦੇ ਹੀ ਆ ਵੀ ਕਿੱਦਾਂ ਦੇ ਜਿਹੜੇ ਹਾਲਾਤ ਬਣੇ ਪਏ ਆ। ਅਸੀਂ ਫੇਰ ਲਿੰਕ ਜਿਹੜਾ ਉਹ ਸ਼ੇਅਰ ਕਰ ਦਿੰਦੇ ਆ ਤੁਹਾਡੀ ਸਹੂਲਤ ਦੇ ਲਈ ਵੀ, ਚਲੋ ਉੱਥੇ ਕਲਿੱਕ ਕਰਕੇ ਜਿਹੜਾ ਉਹ ਤੁਸੀਂ ਕਰ ਲਓ। ਹੋਰ ਕਿੰਨੇ ਪੇਜਾਂ ਦੇ ਉੱਤੇ ਇਸ ਦੇ ਬਾਰੇ ਜਿਹੜਾ ਉਹ ਜਾਣਕਾਰੀ ਹੈਗੀ ਆ, ਤੁਸੀਂ ਉੱਤੇ ਜਿਹੜਾ ਜਾ ਕੇ ਦੇਖ ਸਕਦੇ ਆ। ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਅਸੀਂ ਪਾਇਆ ਹੋਇਆ ਆ ਵੀ ਦੇਖ ਲਓ ਭਾਈ ਜਾ ਕੇ, ਐਟਲੀਸਟ ਤੁਹਾਨੂੰ ਪਤਾ ਜਿਹੜਾ ਉਹ ਲੱਗ ਜਾਵੇ ਤੁਹਾਡੀ ਜਿਹੜੀ ਇਹ ਸਹੂਲਤ ਦੇ ਲਈ ਆ। ਅਤੇ ਕਿਉਂਕਿ ਫਿਰ ਨਾ ਲੋਕ ਜਿਹੜੇ ਆ ਉਹ ਆ ਜਾਂਦੇ ਆ ਅਤੇ ਫਿਰ ਚਾਬੀਆਂ ਟਰੰਪ ਹੋਣੀ ਵੀ ਕਿਸੇ ਹੋਰ ਨੂੰ ਫੜਾ ਜਾਂਦੇ ਆ ਅਤੇ ਮਾਰਕ ਮੀਡੋਜ਼ ਆ ਕੇ ਵੀ ਕਹਿ ਦਿੰਦੇ ਨੇ ਚੱਕ ਦੇਣਾ ਕੰਮ ਤੁਹਾਡਾ, ਅਤੇ ਅਜੇ ਤੱਕ ਦੇਖ ਲਓ ਹੋਇਆ ਨਹੀਂ ਆ। ਫਿਰ ਕਿੱਥੇ ਨੂੰ ਕੰਧਾਂ 'ਚ ਕਿੱਥੇ ਟੱਕਰਾਂ ਜਿਹੜੀਆਂ ਮਾਰਦੇ ਫਿਰੋਂਗੇ। ਸੋ ਪਲੀਜ਼ ਅਸੀਂ ਦੇਖ ਲਓ ਵੀ ਜਿੰਨਾ ਚਿਰ ਹੋ ਗਿਆ ਸਾਡੇ ਟਰੱਕਿੰਗ ਦਾ ਸ਼ੋਅ ਕਰਦਿਆਂ ਨੂੰ, ਕਾਫੀ ਲੰਮਾ ਸਮਾਂ ਹੋ ਗਿਆ, ਹਰ ਵਾਰੀ ਕੋਈ ਨਾ ਕੋਈ ਕਾਲਰ ਹੁੰਦਾ ਵੀ ਦੇਖੋ ਜੀ ਇਹ ਬ੍ਰੋਕਰ ਲੁੱਟੀ ਜਾਂਦੇ ਆ, ਇੱਦਾਂ ਇੰਨੇ ਧੋਖਾ ਕਰਤਾ। ਕਮੈਂਟ ਨਹੀਂ ਕਰਨੇ, ਇਹ ਤਾਂ ਉਹੀ ਗੱਲ ਹੋਈ ਨਾ ਵੀ ਜੀ ਫਰਿਜ਼ਨੋ ਦੇ ਵਿੱਚ 1 ਲੱਖ ਪੰਜਾਬੀ ਰਹਿੰਦਾ, ਜਦੋਂ ਤੁਸੀਂ ਵੋਟ ਪਾਉਣ ਦੇਖਦੇ ਆ ਵੀ 200 ਬੰਦੇ ਨੇ ਵੋਟ ਪਾਈ ਆ, ਅਗਲਿਆਂ ਨੇ ਤਾਂ ਉਹ ਦੇਖਣਾ ਵੀ ਯਾਰ 200 ਬੰਦਾ ਹੀ ਆ, ਸਾਡੇ ਵੱਲੋਂ ਨਹੀਂ ਕੋਈ 1 ਲੱਖ ਬੰਦਾ ਇੱਥੇ। ਠੀਕ ਹੈ ਜੀ, ਬਿਲਕੁਲ ਜੀ। ਆਪਣੇ ਉਹਦੇ ਵਿੱਚ ਵੀ ਆਪਣੀ ਜਿਹੜੀ ਆ ਕਰਨੀ ਬਣਦੀ ਹੈ, ਕਿਉਂਕਿ ਐਜ਼ ਆ ਪੋਲ ਵਰਕਰ ਜਦੋਂ ਮੈਂ ਕੰਮ ਕਰਦੇ ਆ ਤੇ ਸਾਨੂੰ ਲਾਇਆ ਜਾਂਦਾ ਆ ਉਹ ਏਰੀਏ ਦੇ ਵਿੱਚ ਲਾਇਆ ਜਾਂਦਾ ਜਿੱਥੇ ਆਪਣੀ ਸੰਘਣੀ ਵਸੋਂ ਹੁੰਦੀ ਆ ਪੰਜਾਬੀਆਂ ਦੀ। ਤੇ ਤੁਸੀਂ ਯਕੀਨ ਮੰਨਿਓ ਮੈਂ ਬਹੁਤ ਏਰੀਏ ਫਰਿਜ਼ਨੋ ਦੇ ਵਿੱਚ ਕੰਮ ਕੀਤਾ ਹੈਗਾ, ਫਾਲੋਅਰ ਕੰਮ ਕੀਤਾ ਹੈਗਾ, ਕਾਫੀ ਏਰੀਏ ਦੇ ਵਿੱਚ ਮੈਂ ਬੂਥ ਤੇ ਕੰਮ ਕੀਤਾ ਹੈਗਾ। ਤੇ ਪ੍ਰੀਟੀ ਮੱਚ ਕਹਿ ਲਓ ਵੀ ਪਹਿਲੀ ਗੱਲ ਤੇ ਆ ਵੀ ਕਿਸੇ ਵੀ ਬੂਥ ਦੇ ਉੱਤੇ 4 ਤੋਂ 5 ਜਾਂ 10 ਮੈਕਸੀਮਮ ਜਿਹੜੇ ਪੰਜਾਬੀ ਆ ਉਹ ਆਉਂਦੇ ਆ, ਤੇ ਜਿਹੜੇ ਵੀ ਆਉਂਦੇ ਆ ਉਹਨਾਂ ਦੇ ਕੋਲ ਵੀ ਜਿਹੜੇ ਬੈਲਟ ਹੈਗੇ ਆ ਉਹ ਆਪਣੇ ਮੇਲ ਐਂਡ ਬੈਲਟ ਗੁਆਚੇ ਹੁੰਦੇ ਆ। ਸੋ ਉਹ ਵੀ ਪ੍ਰੋਵੀਜ਼ਨਲ ਵੋਟ ਕਰਕੇ ਜਾਂਦੇ ਆ। ਸੋ ਪ੍ਰੀਟੀ ਮੱਚ ਔਖਾ ਹੈਗਾ, ਆਪਾਂ ਗੱਲ ਹਰ ਇੱਕ ਚੀਜ਼ ਕਰਦੇ ਆ ਲੇਕਿਨ ਪਾਰਟੀਸਪੇਟ ਨਹੀਂ ਕਰਦੇ। ਪਾਰਟੀਸਪੇਸ਼ਨ ਜਿੱਥੇ ਨਹੀਂ ਹੁੰਦੀ ਉਹਨਾਂ ਕਮਿਊਨਿਟੀਜ਼ ਦੇ ਹਾਲ ਜਿਹੜੇ ਬਾਅਦ ਦੇ ਵਿੱਚ ਮਾੜੇ ਹੁੰਦੇ, ਕਿਸੇ ਨੇ ਪੁੱਛਣਾ ਨਹੀਂ। ਸਾਡੇ ਕੋਲ ਕਾਲਰ ਬਹੁਤ ਆ, ਮੈਂ ਐਗਜ਼ਾਮਪਲ ਹਮੇਸ਼ਾ ਦਿੰਦਾ ਹੁੰਦਾ ਰਮਨ ਜੀ, ਸਾਡੇ ਬੇ ਏਰੀਏ ਦੇ ਵਿੱਚ ਸੈਨੋਜ਼ ਵਿੱਚ ਵੀਤਨਾਮੀਜ਼ ਕਮਿਊਨਿਟੀ ਆ। ਸੋ ਵੀਤਨਾਮੀਜ਼ ਕਮਿਊਨਿਟੀ ਦੀ 90% ਰੇਸ਼ੋ ਆ ਵੋਟ ਪਾਉਣ ਦੀ, ਅਤੇ ਇਸ ਵੇਲੇ ਸਿਟੀ ਆਫ ਸੈਨੋਜ਼ ਵਿੱਚ 2 ਉਹਨਾਂ ਦੇ ਸਿਟੀ ਕੌਂਸਲ ਮੈਂਬਰ ਆ, ਤੁਸੀਂ ਦੇਖ ਲਓ। ਅਤੇ ਸੋ ਇਹ ਬਹੁਤ ਜ਼ਰੂਰੀ ਆ। ਆਪਾਂ ਜਿੱਥੇ ਵੀ ਹੁੰਦੇ ਨਾ ਗੱਲਾਂ ਤਾਂ ਕਰੀ ਜਾਂਦੇ ਆ ਵੀ ਸਾਡੇ ਇੰਨਾ ਆ, ਕਿਉਂਕਿ ਇੱਥੇ ਫਿਗਰਸ ਇੱਥੇ ਤਾਂ ਉਹਨੀ ਉੱਪਰ ਦੇਖਣਾ ਪੇਪਰ ਦੇ ਉੱਤੇ ਕੀ ਹੈਗਾ। ਜੇ ਤੁਸੀਂ ਕਮੈਂਟ ਹੀ ਨਹੀਂ ਪਾਣੇ ਫਿਰ ਫਾਇਦਾ ਕੋਈ ਨਹੀਂ, ਉਹੀ ਟਿਕਟੋਕ ਦੇਖੀ ਜਾਂਦੇ ਆ, ਫਿਰ ਉਹ ਮਾੜੀ ਗੱਲ ਹੈਗੀ ਆ ਜੀ। ਅਤੇ ਆਪਾਂ ਆਪਣੇ ਜਿਹੜੇ ਕਾਲਰਸ ਉਹਨਾਂ ਨਾਲ ਗੱਲ ਕਰਦੇ ਹਾਂ, ਆਪਣੇ ਨਾਲ ਜੁੜੇ ਹੋਏ ਨੇ ਸਨੀ ਗਰੇਵਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਬਾਈ ਜੀ ਮੈਂ ਉਹੀ ਕਹਿਣਾ ਸੀਗਾ, ਜਿਹੜਾ ਆਪਣੇ ਨਾ ਆਪਾਂ ਗੱਲ ਕਰਦੇ ਆ ਨਾ ਆਪਣੇ ਲੋਕਾਂ ਨੂੰ, ਇਹ ਜਿਵੇਂ ਹੁਣ ਤੁਸੀਂ ਪੰਜਾਬੀ ਰੇਡੀਓ ਤੇ ਸਾਰਾ ਕੁਝ ਦੱਸਿਆ ਹੈ ਨਾ, ਲਾਕਡਾਊਨ ਵੇਲੇ ਕੀ ਹੋਇਆ, ਕਿੱਥੋਂ ਤੁਹਾਨੂੰ ਪੈਸੇ ਮਿਲ ਸਕਦੇ ਆ, ਕਿੱਥੋਂ ਕੀ ਹੋ ਸਕਦਾ। ਔਰ ਰਮਨ ਬਾਈ ਜੀ ਆਉਂਦੇ ਆ ਟਰੱਕਿੰਗ ਬਾਰੇ ਦੱਸ ਦਿੰਦੇ ਨੇ, ਪਰ ਆਪਣੇ ਲੋਕਾਂ ਦੀ ਸੋਚ ਇਹ ਆ ਵੀ ਬਾਈ ਸਾਡੇ ਹੁੰਦੇ ਕਰ ਵੀ ਤੁਸੀਂ ਦੋ, ਇਹ ਤਾਂ ਉਹ ਗੱਲ ਹੋ ਗਈ ਵੀ ਰੋਟੀ ਪਲੇਟ 'ਚ ਪਾ ਕੇ ਨਹੀਂ ਦੇਣੀ, ਹੁਣ ਸਾਨੂੰ ਬੁਰਕੀ ਤੋੜ ਕੇ ਵੀ ਸਾਡੇ ਮੂੰਹ 'ਚ ਵੀ ਪਾ ਦਿਓ ਬੁਰਕੀ ਦੀ ਰੋਟੀ ਦੀ। ਤੇ ਜੇ ਹੁਣ ਬਾਈ ਜੀ ਉਹਦੀ ਵੀਡੀਓ ਵੀ ਬਣਾਤੀ, ਸਕਰੀਨ ਸ਼ਾਟ ਵੀ ਖਿੱਚ ਕੇ ਪਾਤੇ, ਤੇ ਜੇ ਹੁਣ ਜਿਹੜੇ ਇੱਕ ਗਰੁੱਪਾਂ ਵਾਲੇ ਆਪਦੀ ਫੈਮਿਲੀ ਦੇ ਨਾਂ ਤੇ ਵੀ ਕਮੈਂਟ ਕਰ ਦਿੰਦੇ ਨਾ, 256 ਬੰਦੇ ਹੁੰਦੇ ਨੇ ਗਰੁੱਪ 'ਚ ਵਟਸਐਪਾਂ ਦੇ 'ਚ, ਤੇ ਹਰੇਕ ਗਰੁੱਪ ਫੁੱਲ ਨੇ, ਜੇ ਸਾਰੇ ਬੰਦੇ ਆਪਦੀ ਫੈਮਿਲੀ ਦੇ ਨਾਂ ਤੇ ਵੀ ਕਮੈਂਟ ਕਰ ਦਿੰਦੇ ਨਾ, ਇੱਕ ਗਰੁੱਪ ਤੋਂ ਹੀ ਬਾਈ ਜੀ 2-2000 ਕਮੈਂਟ ਹੋ ਜਾਣਾ ਸੀ। ਪਰ ਮੈਂ ਹੁਣੀ ਚੈੱਕ ਕਰਕੇ ਹਟਿਆ 470 ਕਮੈਂਟ ਹੋਏ ਨੇ, ਤੇ ਦੇਖ ਲਓ ਮਿਲੀਅਨਸ ਦੇ ਵਿੱਚ ਸਾਰੇ ਟਰੱਕਾਂ ਵਾਲੇ ਨੇ। ਲੋਕਾਂ ਨੂੰ ਪਤਾ ਹੀ ਨਹੀਂ ਟਰਾਂਸਪੇਰੈਂਸੀ ਬਾਰੇ, ਅਸੀਂ ਸਿਰਫ ਰੌਲਾ ਹੀ ਪਾਉਂਦੇ ਆ ਵੀ ਬ੍ਰੋਕਰ ਸਾਡੇ ਪੈਸੇ ਖਾ ਗਿਆ, ਪਰ ਜਦੋਂ ਕੰਮ ਕਰਨ ਦੀ ਵਾਰੀ ਆਉਂਦੀ ਆ ਉਦੋਂ ਅਸੀਂ ਬਾਦਲ, ਕੈਪਟਨ, ਮੂਸੇ ਵਾਲਾ, ਬੱਬੂ ਮਾਨ ਇਹਦੇ 'ਚ ਬਿਜ਼ੀ ਹੁੰਦੇ ਆ। ਮੈਂ ਇਹੀ ਕਹਿਣਾ ਜੀ ਬਾਈ ਜੀ। ਥੈਂਕ ਯੂ ਇਹ 'ਚ ਕੋਈ ਦੋ ਰਾਵਾਂ ਨਹੀਂ। ਦੂਜੀਆਂ ਚੀਜ਼ਾਂ ਜਿਹੜੀਆਂ ਲੁਭਾਣੀਆਂ ਲੱਗਦੀਆਂ ਕਈ ਵਾਰੀ ਨਾ ਵੀ ਉਹ ਵਧੀਆ ਆ, ਦੂਰ ਦੇ ਜਿਹੜਾ ਕਹਿ ਲਓ ਵੀ ਹਰਾ ਜਿਹੜਾ ਘਾਹ ਜਿਹੜਾ ਜ਼ਿਆਦਾ ਹਰਾ ਲੱਗਦਾ ਆ, ਵੀ ਇਹ ਨਹੀਂ ਪਤਾ ਲੱਗਣ ਦੇ ਹੁੰਦੇ ਆ ਵੀ ਤੁਹਾਡੀ ਖੇਤ ਨੂੰ ਜਿਹੜਾ ਕੋਈ ਹੋਰ ਹੀ ਚਰੀ ਜਾਂਦੇ ਆ ਇੱਧਰਲੇ ਪਾਸੇ, ਵੀ ਸਮੱਸਿਆ ਤਾਂ ਤੁਹਾਡੀ ਜਿਹੜੀ ਹੋਰ ਜਿਹੜੀ ਬਣੀ ਪਈ ਆ। ਤੁਸੀਂ ਆਪਣੀ ਜੇ ਇੰਡਸਟਰੀ ਦੇ ਪ੍ਰਤੀ ਨਹੀਂ ਉਸ ਦੇ ਪ੍ਰਤੀ ਵਫਾਦਾਰ ਹੈਗੇ
ਤੁਸੀਂ ਉਸ ਨੂੰ ਜਿਹੜਾ ਠੀਕ ਕਰਨ ਦੇ ਲਈ ਕੋਈ ਕਦਮ ਨਹੀਂ ਚੱਕ ਰਹੇ, ਤੇ ਫਿਰ ਬਾਅਦ ਦੇ ਵਿੱਚ ਜਿਹੜਾ ਰੌਲਾ ਪਾਉਣਾ, ਫਿਰ ਇਦਾਂ ਜਿੱਦਾਂ ਹੁਣ ਰੌਲਾ ਪਾਉਣ ਦਾ ਕੋਈ ਫਾਇਦਾ ਨਹੀਂ। ਜਿੱਦਾਂ ਇੱਥੇ ਕਹਿੰਦੇ ਆ ਨਾ, ਉਹ ਯਾਰ ਵੋਟ ਉਹਨੇ ਆਹ ਕਰਤਾ, ਟਰੰਪ ਨੇ ਇਦਾਂ ਕਰਤਾ, ਨਿਊਸਮ ਨੇ ਇਦਾਂ ਕਰਤਾ, ਜੇ ਵੋਟ ਨਹੀਂ ਪਾਈ ਹੋਈ ਤਾਂ ਲੋਕੀ ਕਹਿੰਦੇ ਤੂੰ ਵੋਟ ਤਾਂ ਪਾਈ ਨਹੀਂ, ਤੂੰ ਐਵੇਂ ਰੌਲਾ ਪਾਈ ਜਾਂਦਾ, ਰਾਈਟ। ਸੋ ਕਹਿੰਦੇ ਵੀ ਜਿਨ੍ਹਾਂ ਨੇ ਵੋਟ ਪਾਈ ਉਹਨਾਂ ਨੇ ਬੰਦੇ ਚੁਣ ਲਏ ਆ, ਤੇ ਉਦਾਂ ਦੇ ਉਹ ਆ ਗਏ, ਤੇ ਉਹਨਾਂ ਨੇ ਤੁਹਾਨੂੰ ਲੱਗਦਾ ਤੁਸੀਂ ਲੁੱਟ ਹੁੰਨੇ ਆ ਬ੍ਰੋਕਰਾਂ ਤੋਂ, ਤੇ ਹੁਣ ਮੌਕਾ ਹੈਗਾ, ਕਮੈਂਟ ਪਾਓ। ਬਾਅਦ ਦੇ ਵਿੱਚ ਰੇਡੀਓ ਤੇ ਕਾਲਾਂ ਕਰਨ ਦਾ ਫਿਰ ਕੋਈ ਫਾਇਦਾ ਨਹੀਂ ਹੋਣਾ ਜੀ। ਨਹੀਂ, ਕਿਉਂਕਿ ਅਸੀਂ ਸਾਡੇ ਕੋਲ ਅਥਾਰਟੀ ਥੋੜੀ, ਅਸੀਂ ਤੁਹਾਡੀ ਸੁਣ ਹੀ ਸਕਦੇ ਹਾਂ ਵੱਧ ਤੋਂ ਵੱਧ, ਰਾਈਟ। ਵੀ ਹਾਂ, ਤੁਹਾਡੀ ਇੰਨਾ ਥੋੜਾ ਅਸੀਂ ਇਨਫੋਰਮੇਸ਼ਨ ਡਿਸੈਮੀਨੇਟ ਕਰ ਰਹੇ ਹਾਂ, ਗਾਹਾਂ ਤੇ ਗਾਹਾਂ ਭੇਜ ਰਹੇ ਹੈਗੇ, ਤਾਂ ਕਿ ਲੋਕਾਂ ਨੂੰ ਜਿਹੜੀ ਪਤਾ ਲੱਗ ਜਾਏ। ਬਿਲਕੁਲ ਜੀ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਸਤਨਾਮ ਸਿੰਘ ਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤਿੰਨਾਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬਹੁਤ ਬਹੁਤ ਧੰਨਵਾਦ ਤੁਹਾਡਾ ਜੀ, ਜਿਹੜੀ ਇੰਨੀ ਜਾਣਕਾਰੀ। ਤੇ ਮੈਂ ਤਾਂ ਵੀਰ ਜੀ ਇਹੀ ਕਹਿਣਾ ਸੀ ਵੀ ਦੇਖੋ, ਇਹ ਸਾਰਿਆਂ ਸਾਡਾ, ਭਾਵੇਂ ਕੋਈ ਓਨਰ ਪੇਟ ਆ, ਭਾਵੇਂ ਡਰਾਈਵਰ ਆ, ਭਾਵੇਂ ਕੋਈ ਇੱਕ ਟਰੱਕ ਆ, ਭਾਵੇਂ 100 ਟਰੱਕ, ਪ੍ਰੋਬਲਮ ਸਾਰਿਆਂ ਨੂੰ ਆਉਂਦੀ, ਸਾਰੇ ਸੇਮ ਹੀ ਆ। ਕਮੈਂਟ ਕਰਨੇ ਉਹ ਤਾਂ ਥੋੜੇ ਤੇ ਸਾਡੇ ਅੰਗੇਜ ਤਾਂ ਕੋਈ ਜਾਂਦਾ ਨਹੀਂ ਹੈ ਨਾ, ਤੇ ਇਹ ਤੁਹਾਡੇ ਆਪਣੇ ਲਈ ਹੈ। ਜਿੱਦਾਂ ਵੀ ਤੁਸੀਂ ਪਹਿਲਾਂ ਵੀ ਕਿਹਾ, ਜਦੋਂ ਕੋਈ ਕਿੰਨੇ ਪ੍ਰੋਟੈਸਟ ਵੀ ਹੋਇਆ, ਸਾਰਾ ਕੁਝ ਹੋਇਆ, ਉਹ ਜਿਹੜੇ ਵੀਰ ਮੋਹਰੇ ਕਰਦੇ ਆ, ਉਹ ਆਪਣੇ ਲਈ ਕੁਝ ਨਹੀਂ ਮੰਗਦੇ, ਇਹ ਸਾਰਿਆਂ ਵਾਸਤੇ ਖੜਦੇ ਆ, ਪਰ ਅਸੀਂ ਉਹਨਾਂ ਸਾਥ ਨਹੀਂ ਦਿੰਦੇ। ਤੇ ਫਿਰ ਬਾਅਦ 'ਚ ਗੱਲਾਂ ਕਰ, ਅੱਛਾ ਕੀ ਬਣਿਆ ਉੱਥੇ, ਕੀ ਹੋਇਆ, ਤੁਹਾਨੂੰ ਗੱਲ ਕਰ ਦਿਓ ਏਦਾਂ ਹੋ ਗਿਆ, ਰਮਨ ਨੂੰ ਕਹਿ, ਨਾ ਤਾਂ ਤੁਹਾਡਾ ਕਸੂਰ ਨਾ ਰਮਨ ਜੀ, ਕਿਸੇ ਦਾ ਕਸੂਰ ਨਹੀਂ, ਤੁਸੀਂ ਤਾਂ ਜਵਾਬ ਦੇ ਨਹੀਂ ਸਕਦੇ, ਤੁਹਾਡੇ ਹੱਥ 'ਚ ਕੰਟਰੋਲ ਨਹੀਂ ਹੈ, ਤੁਸੀਂ ਤਾਂ ਸਿਰਫ ਇਨਫੋਰਮੇਸ਼ਨ ਦੇ ਸਕਦੇ। ਤੇ ਜਿਹੜੀ ਨੈਗੇਟਿਵ ਦੀ ਗੱਲ ਕਰਦੇ, ਗੁਰਦੁਆਰੇ ਮਰ ਜਾ ਕੋਈ ਝਗੜਾ, ਦੇ ਪੋਸਟਾਂ ਭਰ ਜਾਣੀਆਂ, ਇੱਕ ਬੰਦੇ ਨੇ ਉਹੀ ਫਾਰਵਰਡ ਕਰੀ ਜਾਂਦੇ ਇੱਕ ਦੂਜੇ ਨੇ, ਆਹ ਜਿਹੜਾ ਕੋਈ ਨਹੀਂ ਕਰਦਾ। ਤੇ ਮੇਰੀ ਬੇਨਤੀ ਹੈ ਵੀ ਜੇ ਇੱਕ ਪਰਿਵਾਰ 'ਚ ਤਿੰਨ ਵੀ ਜੀ ਆ, ਤਿੰਨੇ ਹੀ ਕਰੋ, ਤਾਂ ਕਿੰਨੇ ਹੋ ਸਕਦੇ, ਇੱਕ ਕਮਾਂਡ ਯੂਜ਼ ਕਰੋ, ਇਹ ਤੁਹਾਡੇ ਆਪਣੇ ਵਾਸਤੇ ਆ, ਕਿਸੇ ਲਈ ਨਹੀਂ ਹੈ, ਆਪਣੇ ਲਈ ਕੁਛ ਕਰ ਲਓ। ਤੇ ਬਾਅਦ ਵਿੱਚ ਤੁਸੀਂ ਕਹਿੰਦੇ ਜੀ ਆਓ, ਜਾ ਕੇ ਕਾਨੂੰਨ ਬਣਦਾ, ਉਹਨੂੰ ਤੋੜਨਾ ਬੜਾ ਔਖਾ ਹੁੰਦਾ, ਉਹ ਤੋਂ ਪਹਿਲਾਂ ਉਹਨੂੰ ਰੋਕਿਆ ਜਾ ਸਕਦਾ। ਬੇਨਤੀ ਹੈ ਵੀ ਜ਼ਰੂਰ ਕਰੋ। ਬਹੁਤ ਧੰਨਵਾਦ ਤੁਹਾਡਾ ਜੀ। ਥੈਂਕ ਯੂ ਜੀ। ਬਿਲਕੁਲ, ਨੋ ਡਾਊਟ ਉਹਨਾਂ ਦੀ ਦੂਜੀ ਲੌਬੀ ਨੇ ਵੀ ਜ਼ੋਰ ਜਿਹੜਾ ਉਹ ਲਾਉਣਾ ਹੀ ਹੈ ਵੀ ਤੁਹਾਡੇ ਤੱਕ ਇਨਫੋਰਮੇਸ਼ਨ ਨਾ ਪਹੁੰਚੇ, ਤੁਸੀਂ ਜਿਹੜਾ ਇਸ ਦੇ ਪ੍ਰਤੀ ਜਾਗਰੂਕ ਨਾ ਹੋਵੋ, ਤੁਸੀਂ ਆਪਸ ਦੇ ਵਿੱਚ ਜਿਹੜੇ ਉਹ ਹੋਰ ਚੀਜ਼ਾਂ 'ਚ ਜਿਹੜਾ ਉਲਝੋ। ਇਹ ਇੱਕ ਕਾਮਨ ਜੀਆਂ ਗੱਲਾਂ ਹੈ, ਲੌਬੀਇਸਟ ਤੇ ਕੰਮ ਹੀ ਹੁੰਦਾ ਹੈ। ਰਾਜਗੁਰਮੀਤ ਸਿੰਘ, ਜਿਹੜੀਆਂ ਵੱਡੀਆਂ ਕੰਪਨੀਆਂ ਊਬਰ, ਲਿਫਟ, ਰਮਨ ਜੀ, ਇਹਨਾਂ ਨੇ ਪ੍ਰੋਪੋਜੀਸ਼ਨ 22 ਤੇ ਹੁਣ ਤੋਂ ਮਿਲੀਅਨਸ ਆਫ ਡਾਲਰ ਜਿਹੜੇ ਆ ਐਡਵਰਟਾਈਜ਼ਮੈਂਟ, ਉਹਨਾਂ ਨੂੰ ਪਤਾ ਵੀ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਦਾ ਘਾਟਾ, ਤੇ ਜਿਹੜੇ ਡਰਾਈਵਰਸ ਆ ਉਹ ਇੰਡੀਪੈਂਡੈਂਟ ਰਹਿਣੇ ਚਾਹੀਦੇ ਆ। ਸੋ ਇਦਾਂ ਐਕਸ਼ਨ ਹੋਣਾ ਆ, ਨਾ ਕਿ ਉਹੀ ਗੱਲਾਂ ਮਾਰ ਕੇ ਹੋਣਾ। ਠੀਕ ਹੈ ਕਿ ਨਹੀਂ ਜੀ। ਤੇ ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ, ਕੁਲਦੀਪ ਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਕੁਲਦੀਪ ਸਿੰਘ ਬੋਲ ਰਿਹਾ ਜੀ, ਰਿਵਰ ਸਾਈਡ ਤੋਂ। ਮੇਰਾ ਕੁਐਸਚਨ ਸੀ ਰਮਨ ਭਾਜੀ ਨੂੰ। ਤੇ ਅੱਗੇ ਤੇ ਟਾਮੇ ਹੁੰਦਾ ਸੀ, ਹੁਣ ਜਦੋਂ ਦਾ ਪੈਂਡੇਮਿਕ ਚੱਲਿਆ, ਬਹੁਤ ਜ਼ਿਆਦਾ ਵੇਅਰਹਾਊਸ ਵਾਲੇ ਜਿਹੜੇ ਆ ਉਹ ਰੈਸਟੋਰੈਂਟ ਨਹੀਂ ਯੂਜ਼ ਕਰਨ ਦਿੰਦੇ। ਇਹ ਆਪਾਂ ਕੋਈ ਕਿਤੇ ਕੰਪਲੇਂਟ ਕਰ ਸਕਦੇ ਆ, ਤੇ ਕਿੱਥੇ ਕਰ ਸਕਦੇ ਆ? ਜੀ ਬਿਲਕੁਲ ਜੀ। ਇਹਦੀ ਜਿਹੜੀ 8 ਘੰਟੇ ਵੇਟ ਕੀਤੀ ਵੇਅਰਹਾਊਸ 'ਚ, 8 ਘੰਟੇ ਬਾਅਦ ਮੇਰਾ ਉਹਨਾਂ ਨੇ ਟ੍ਰੇਲਰ ਲੋਡ ਕੀਤਾ, ਪਰ ਮੈਨੂੰ ਉਹਨਾਂ ਨੇ ਰੈਸਟਰੂਮ ਨਹੀਂ ਯੂਜ਼ ਕਰ ਦਿੱਤਾ। ਜੀ ਹਾਂਜੀ ਬਿਲਕੁਲ ਜੀ। FMCSA ਦੀ ਜਿਹੜੀ ਸਾਈਟ ਹੈਗੀ ਆ, ਉੱਥੇ ਸ਼ਿਪਰ ਕੈਰੀਅਰ ਦੀ ਹੁਣ ਕੰਪਲੇਂਟ ਜਿਹੜੀ ਆ ਉਹ ਹੋ ਸਕਦੀ ਆ, ਤੇ ਉੱਥੇ ਤੁਸੀਂ FMCSA ਦੀ ਸਾਈਟ ਤੇ ਵੀ ਕਰ ਸਕਦੇ ਆ, ਤੇ ਜਿਹੜੀ ਨੈਸ਼ਨਲ ਆਪਣਾ ਕੰਜ਼ਿਊਮਰ ਕੰਪਲੇਂਟ ਡਾਟਾਬੇਸ ਹੈਗਾ ਉੱਤੇ ਵੀ ਕਰ ਸਕਦੇ ਆ। ਬਾਕੀ ਜੇ ਤੁਸੀਂ ਲੋਕਲ ਉੱਥੋਂ ਦੀ ਜਿਹੜੀ ਸਿਟੀ ਹੈਗੀ ਆ ਉਹਨਾਂ ਨੂੰ ਕੰਪਲੇਂਟ ਕਰੋ, ਤੇ ਉਹ ਵੀ ਇੱਕ ਮਾਧਿਅਮ ਹੈਗਾ ਕਿ ਇਹਨੂੰ ਗੱਲ ਨੂੰ ਅੱਗੇ ਲੈ ਕੇ ਆਉਣ। ਇਹ ਆਪਾਂ ਮੇਰੇ ਖਿਆਲ ਜਦੋਂ ਪੈਂਡੈਮਿਕ ਦੀ ਗੱਲ ਚੱਲੀ ਸੀ, ਉਦੋਂ ਕਾਫੀ ਇਸ ਚੀਜ਼ ਬਾਰੇ ਜਾਣਕਾਰੀ ਦਿੱਤੀ ਸੀ ਵੀ ਕਿਵੇਂ ਸਾਰਾ ਕੁਛ ਕਰਨਾ ਹੈਗਾ, ਕਿਵੇਂ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਉੱਤੇ ਅਟੈਚ ਕਰਨਾ ਹੈਗਾ, ਕਿਵੇਂ ਤੁਸੀਂ ਸਾਰਾ ਕੁਛ ਕਰਨਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਡੈਫੀਨੇਟਲੀ ਥੋੜਾ ਜਿਹਾ ਜਾਗਰੂਕਤਾ ਜਿਹੜੀ ਉਹ ਰੱਖਿਆ ਕਰੋ। ਤੇ ਪਲੱਸ ਜਿਹੜੇ ਨੈਸ਼ਨਲ ਕੰਜ਼ਿਊਮਰ ਡਾਟਾਬੇਸ ਹੈਗਾ, ਔਰ ਇੱਕ ਜਿਹੜੀ ਰਾਜਕਰਨ ਦੇ ਨਾਲ ਹੀ ਮੈਂ ਸਾਂਝੀ ਕਰਦੇ ਹਾਂ ਕਿ ਇੱਕ ਆਪਾਂ ਪਿੱਛੇ ਜੇ ਗੱਲ ਹੋਈ ਸੀ ਕਿ ਜਿਹੜਾ ਪਹਿਲਾਂ ਹੁੰਦਾ ਸੀਗਾ ਕਿ ਜਿਹਦੇ ਵਿੱਚ ਇੱਕ ਕੈਰੀਅਰ ਜਿਹੜਾ ਸੀਗਾ ਉਹ ਇੱਕ ਡਰਾਈਵਰ ਵਾਸਤੇ, ਜੇ ਡਰਾਈਵਰ ਨੂੰ ਕੋਈ ਪ੍ਰੋਬਲਮ ਦੇ ਰਿਹਾ ਹੈਗਾ, ਤੇ ਉਹ ਕੈਰੀਅਰ ਵਾਸਤੇ ਉਹ ਰਿਪੋਰਟਿੰਗ ਇੱਕ ਰੱਖੀ ਗਈ ਸੀ ਪ੍ਰੋਵੀਜ਼ਨ ਦੀ। ਉਹਦੇ ਵਿੱਚ ਹੁਣ ਬ੍ਰੋਕਰ, ਸ਼ਿਪਰ ਤੇ ਰਿਸੀਵਰ 3 ਜਣੇ ਹੋਰ ਉਹਦੇ ਵਿੱਚ ਐਡ ਹੋ ਗਿਆ। ਜੇ ਤੁਹਾਨੂੰ ਕੋਈ ਵੀ ਬ੍ਰੋਕਰ, ਕੋਈ ਵੀ ਸ਼ਿਪਰ ਜਾਂ ਕੋਈ ਵੀ ਰਿਸੀਵਰ ਜਿਹੜਾ ਆ ਉਹ ਤੁਹਾਨੂੰ ਕੋਈ ਪ੍ਰੋਬਲਮ ਕਰਦਾ ਹੈਗਾ, ਜਾਂ ਤੁਹਾਨੂੰ ਕੋਈ ਉਹ ਤੁਹਾਡੇ ਆਵਰਸ ਆਫ ਸਰਵਿਸ ਨੂੰ ਬ੍ਰੇਕ ਕਰਨ ਦੇ ਲਈ ਤੁਹਾਨੂੰ ਉਕਸਾਉਂਦਾ ਆ, ਕੁਛ ਕਰਦਾ ਆ, ਤੇ ਉਹ 3 ਵੀ ਹੁਣ ਉਸ ਲਾਅ ਦੇ ਵਿੱਚ ਇਨਕਲੂਡ ਹੋ ਗਏ ਆ। ਸੋ ਉਹਨਾਂ ਦੇ ਖਿਲਾਫ ਵੀ ਰਿਪੋਰਟਿੰਗ ਹੋ ਸਕਦੀ ਹੈ। ਜੀ ਜੀ ਬਿਲਕੁਲ। ਤੇ ਅਗਲੇ ਜਿਹੜੇ ਕਾਲਰ ਆਪਣੇ ਜੁੜੇ ਨੇ, ਲਾਲੀ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਜੀ, ਜਿਹੜਾ ਤੁਸੀਂ ਮੈਂ ਹੁਣੇ ਸੁਣਿਆ ਹੈ ਕਿ ਕਮੈਂਟ ਕਰਨ ਵਾਸਤੇ ਵੀ ਇਹਦੇ 'ਚ ਜਿਹੜੇ ਮਿੱਟੀ ਵਾਲੇ ਟਰੱਕ ਕਹਿ ਲਓ ਜਾਂ ਕੰਸਟਰਕਸ਼ਨ ਵਾਲੇ ਟਰੱਕ ਕਹਿ ਲਓ, ਉਹ ਵੀ ਕਰ ਸਕਦੇ ਨੇ, ਉਹਨਾਂ ਦਾ ਵੀ ਕੋਈ ਰੋਲ ਹੈਗਾ ਇਹਨਾਂ 'ਚ ਇਸ ਚੀਜ਼ ਦੀ? ਬਿਲਕੁਲ ਜੀ ਕਰ ਸਕਦੇ, ਬਿਲਕੁਲ ਕਰ ਸਕਦੇ। ਭਾਜੀ ਫੀਲਡ ਤਾਂ ਸੇਮ ਹੀ ਆ, ਭਰਾ ਤਾਂ ਤੁਹਾਡੇ ਹੀ ਆ, ਕੱਲ ਨੂੰ ਤੁਹਾਨੂੰ ਪ੍ਰੋਬਲਮ ਆਊਗੀ ਉਹ ਵੀ ਉਹ ਵੀ ਕਰੂਗੇ, ਰਾਈਟ? ਮਿੱਟੀ ਵਾਲੇ ਟਰੱਕਾਂ ਨੂੰ ਤਾਂ ਜ਼ਿਆਦਾ ਪ੍ਰੋਬਲਮ ਹੈ ਜੀ, ਮਿੱਟੀ ਵਾਲੇ ਟਰੱਕਾਂ ਨੂੰ ਤਾਂ ਜਿਹੜੀ ਪ੍ਰੋਬਲਮ ਹੈ ਉਹਨਾਂ ਦੀ ਤਾਂ ਪ੍ਰੋਬਲਮ ਬਹੁਤ ਵੱਡੀ ਆ ਇਹ ਵਾਲੀ। ਫਿਰ ਤੁਸੀਂ ਇੱਕ ਵਾਰੀ ਮਤਲਬ ਪਤਾ ਨਹੀਂ, ਮੈਂ ਤਾਂ ਹੁਣ ਥੋੜਾ ਜਿਹਾ ਸੁਣਿਆ ਹੈਗਾ, ਦੱਸ ਸਕਦੇ ਦੁਬਾਰਾ ਵੀ ਕੀ ਕਾਹਦੇ ਵਾਸਤੇ ਕਹਿ ਰਹੇ ਹੋ? ਕੀ ਇਹ ਬ੍ਰੋਕਰ ਟਰਾਂਸਪੇਰੈਂਸੀ ਵਾਸਤੇ ਆ ਜੀ, ਵੀ ਟ੍ਰਾਂਜੈਕਸ਼ਨਾਂ ਜਿਹੜੀਆਂ ਆ ਉਹ ਜਿਹੜੀਆਂ ਕਲੀਅਰਲੀ ਪਾਰਦਰਸ਼ਤਾ ਜਿਹੜੀ ਉਸ ਦੇ ਵਿੱਚ ਆਵੇ। ਰਮਨ ਜੀ ਤੁਸੀਂ ਮਾੜਾ ਜਿਹਾ ਜੀ ਪਲੀਜ਼ ਐਕਸਪਲੇਨ ਕਰ ਦਿਓ। ਜਾਂ ਬਿਲਕੁਲ ਜੀ, ਇਹਦੇ ਵਿੱਚ ਇਹ ਹੈ ਕਿ ਜਿਹੜਾ ਬ੍ਰੋਕਰ ਹੈਗਾ ਆ, ਬ੍ਰੋਕਰ ਜਦੋਂ ਤੁਹਾਨੂੰ ਲੋਡ ਦਿੰਦਾ ਹੈਗਾ, ਸੋ ਇਹਦੇ ਵਿੱਚ ਇਹ ਪੁੱਛਿਆ ਗਿਆ ਕਿ ਬ੍ਰੋਕਰ ਦੇ ਵੱਲੋਂ ਟਰਾਂਸਪੇਰੈਂਸੀ ਕਿੱਦਾਂ ਰੱਖੀ ਜਾਵੇ। ਅਸੀਂ ਜਿਹੜਾ ਪ੍ਰੋਟੈਸਟ ਹੋਇਆ ਸੀ, ਸਾਰਾ ਕੁਝ ਹੋਇਆ ਸੀ, ਉਹਦੇ ਵਿੱਚ ਇਹ ਗੱਲ ਹੋਈ ਸੀਗੀ ਜਿਹੜੀ ਬ੍ਰੋਕਰ ਟਰਾਂਸਪੇਰੈਂਸੀ ਚਾਹੀਦੀ ਆ, ਉਹ ਇਹ ਪੁੱਛਿਆ ਜਾ ਰਿਹਾ ਕਿ ਉਹਦੇ ਵਿੱਚ ਡੀਟੇਲ ਦੇ ਵਿੱਚ ਕਿ ਤੁਸੀਂ ਕੀ ਚਾਹੁੰਦੇ ਆ, ਕਿੱਦਾਂ ਦੀ ਟਰਾਂਸਪੇਰੈਂਸੀ ਚਾਹੁੰਦੇ ਆ ਤੇ ਕਿੱਦਾਂ ਦੀ ਟਰਾਂਸਪੇਰੈਂਸੀ ਹੋਣੀ ਚਾਹੀਦੀ ਆ। ਉਹ ਜਿਹੜਾ ਆਪਣਾ ਲਿੰਕ ਵੀ ਆਪਣਾ ਇੱਥੇ ਥੱਲੇ ਦਿੱਤਾ ਆ ਰਾਜਕਿਰਨ ਨੇ, ਉਸ ਲਿੰਕ ਤੇ ਜਾ ਕੇ ਤੁਸੀਂ ਕਲਿੱਕ ਕਰੋ, ਤੁਸੀਂ ਸਾਰਾ ਦੇਖ ਸਕਦੇ, ਰੀਡ ਕਰ ਸਕਦੇ ਆ ਕਿ ਕੀ ਉਹਦੇ ਤੇ ਚਾਹੀਦਾ। ਸੋ ਉਹਦੇ ਜਿਹੜੇ ਜਵਾਬ ਆ ਉਹ ਦੇਣੇ ਜੀ। ਤੇ ਜਿਹਨੂੰ ਨਹੀਂ ਪਤਾ ਲੱਗਦਾ, ਫੇਸਬੁੱਕ ਤੇ ਰਾਈਟ ਨਾਓ ਪੰਜਾਬੀ ਰੇਡੀਓ USA ਦਾ ਲਾਈਵ ਚੱਲ ਰਿਹਾ ਆ ਪ੍ਰੋਗਰਾਮ, ਉਸ ਦੇ ਉੱਤੇ ਜਾ ਕੇ ਤੁਸੀਂ ਜਿਹੜਾ ਉਸ ਨੂੰ ਦੇਖ ਸਕਦੇ ਹੈਗੇ ਆ। ਭੈਣ ਸਾਡੇ ਦਲਜੀਤ ਕੌਰ ਜੀ ਵੀ ਕਿੱਥੇ ਕਰਨਾ, ਬਿਲਕੁਲ ਅਸੀਂ ਉੱਪਰ ਲਿੰਕ ਪਾਇਆ, ਉੱਥੇ ਜਾ ਕੇ ਤੁਸੀਂ ਪਾ ਸਕਦੇ ਆ, ਉਹਦੇ ਹੇਠਾਂ ਜਿਹੜੇ ਕਮੈਂਟ ਕਰਨਾ ਹੈ ਜੀ। ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਪ੍ਰੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਹਰਪ੍ਰੀਤ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਹੜੀ ਯੰਗ ਜਨਰੇਸ਼ਨ ਹੈ ਨਾ, ਮੇਰੀ 30 ਸਾਲ ਉਮਰ ਆ, ਇਹ ਕੋਈ ਵੀ ਰੇਡੀਓ ਨਹੀਂ ਸੁਣਦਾ ਨਾ, ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਹੁੰਦਾ। ਇਹਨਾਂ ਕੋਲ ਟਾਈਮ ਹੀ ਹੈ ਨੀਗਾ, ਇਹ ਟਿਕਟੋਕ ਇੰਸਟਾ ਜਾਂ ਫਲਾਣਾ ਧਮਕਾਣਾ ਹਨਾ, ਇਹਨਾਂ ਨੂੰ ਕੋਈ ਮਤਲਬ ਨਹੀਂ ਹੈਗਾ ਕੌਮੈਂਟ ਦੇ ਨਾਲ। ਇਹਨਾਂ ਦਾ ਕੀ ਚੱਕਰ ਆ, ਇਹ ਨਹੀਂ 4 ਜਿਹੜੇ ਫਲੋਰੀਡਾ ਦੇ, 4 ਓਹਾਇਓ ਦੇ ਲਾਉਣੇ, ਇਹਨਾਂ ਨੂੰ ਕੋਈ ਇੱਦਾਂ ਦਾ ਹੈ ਨੀਗਾ। ਮਤਲਬ ਮੈਂ ਬੇਕਰਫੀਲਡ ਤੋਂ ਬੋਲਦਾ ਆ, ਬੇਕਰਫੀਲਡ ਦਾ ਤਾਂ ਉਹ ਹਾਲ ਹੋਇਆ ਪਿਆ, 30 ਕੰਪਨੀਆਂ ਹੋਣਗੀਆਂ ਜਿਨ੍ਹਾਂ ਕੋਲ 30+ ਟਰੱਕ ਨੇ ਹਨਾ, ਇੱਕ ਵੀ ਕੰਪਨੀ ਲੀਗਲ ਨਹੀਂ ਚੱਲ ਰਹੀ। ਜੇ DOT ਉਹਨਾਂ ਨੂੰ ਪੁੱਲ ਵੀ ਕਰਦੀ ਨਾ, ਇੱਥੇ ਇਹੋ ਜਿਹੇ ਬੰਦੇ ਬੈਠੇ ਆ ਤੇ ਉਹ ਸਾਰਾ ਕੁਝ ਪੈਸੇ ਲੈ ਕੇ ਸਾਰੀ ਤੁਹਾਡੀ DOT ਕਲੀਅਰ ਕਰਵਾਈ ਜਾਂਦੇ ਆ। ਇੰਨਾ ਬੁਰਾ ਹਾਲ ਟਰਕਿੰਗ ਦਾ ਹੋਇਆ ਪਿਆ, ਇਹ ਨਹੀਂ ਕੌਮੈਂਟ ਕੀ ਕਰਨੇ, ਇਹਨਾਂ ਕੋਲ ਹੈ ਹੀ ਨਹੀਂ ਜੀ ਟਾਈਮ। ਥੈਂਕ ਯੂ ਜੀ। ਬਿਲਕੁਲ ਸਹੀ ਗੱਲ ਹੈਗੀ ਆ ਰਾਜਕਿਰਨ। ਇਹ ਚੀਜ਼ ਮੈਨੂੰ ਵੀ ਕਾਫੀ ਜਿਹੜੀ ਇਸ ਵੇਲੇ ਅਪਰੋਚ ਹੋ ਰਹੀ ਆ ਕਿ ਇਸ ਵੇਲੇ ਕੱਲ ਇੱਕ ਟਰੱਕਿੰਗ ਕੰਪਨੀ ਨੇ ਲਾਇਰ ਦੇ ਨਾਲ ਗੱਲਬਾਤ ਉਹਨਾਂ ਦੀ ਹੋਈ ਸੀਗੀ, ਤੇ ਲਾਇਰ ਨੇ ਇੱਕ ਇਹ ਡਿਸਕਲੋਜ਼ ਕੀਤਾ ਕਿ ਪੰਜਾਬੀ ਟਰੱਕਿੰਗ ਇੰਡਸਟਰੀ ਜਿਹੜੀ ਆ ਉਹਦੇ ਵਿੱਚ ਮੈਕਸਿਮਮ ਇਸ ਵੇਲੇ 2 ਜਾਂ 3% ਕੰਪਨੀਆਂ ਜਿਹੜੀਆਂ ਇਸ ਵੇਲੇ ਫੁੱਲੀ ਕੰਪਲਾਇੰਟ ਹੈਗੀਆਂ। ਜੇ ਫੁੱਲ ਕੰਪਲਾਇੰਸ ਦੇਖੀ ਜਾਵੇ ਉਹਨਾਂ ਦੇ ਟਰੱਕਾਂ ਦੇ ਤੌਰ ਤੇ, ਉਹਨਾਂ ਦੀ ਕੰਪਨੀ ਤੌਰ ਤੇ, ਡਰਾਈਵਰ ਫਾਈਲਸ, ਵਰਕਰਸ ਕਾਂਪ ਤੇ, ਉਹ 2 ਜਾਂ 3% ਕੰਪਨੀਆਂ ਜਿਹੜੀਆਂ ਇਸ ਵੇਲੇ ਫੁੱਲੀ ਕੰਪਲਾਇੰਟ ਹੈਗੀਆਂ। ਸੋ ਇਹ ਤੁਸੀਂ ਆਪਣਾ ਹਾਲਾਤ ਦੇਖ ਲਓ। ਔਰ ਜਿੱਦਾਂ ਇਹ ਭਾਈ ਸਾਹਿਬ ਉਹਨਾਂ ਨੇ ਬੇਕਰਫੀਲਡ ਤੋਂ ਗੱਲ ਕੀਤੀ ਆ, ਇਹ ਬਿਲਕੁਲ 100% ਹੈ ਕਿ ਇਸ ਵੇਲੇ ਡਰਾਈਵਰ ਤੁਹਾਨੂੰ ਕਾਲ ਕਰਕੇ ਇਹ ਜਿਹੜਾ ਆ, ਇਹ ਤੁਹਾਨੂੰ ਕਾਲ ਕਰਕੇ ਪੁੱਛਦਾ ਕੰਪਨੀ ਨੂੰ ਕਿ ਤੁਸੀਂ 2 ELDਆਂ ਪ੍ਰੋਵਾਈਡ ਕਰੋਗੇ, ਕਿਉਂਕਿ ਆਹ ਫਲਾਨੀ ਕੰਪਨੀ ਵਾਲੇ 2 ELDਆਂ ਪ੍ਰੋਵਾਈਡ ਕਰਦੇ ਆ, ਤੁਸੀਂ 2 ਆਈਡੀਆਂ ਪ੍ਰੋਵਾਈਡ ਮੈਨੂੰ ਯੂਜ਼ ਕਰਨ ਦਿਓਗੇ, ਫਲਾਨੀ ਕੰਪਨੀ ਵਾਲੇ 2 ਆਈਡੀਆਂ ਯੂਜ਼ ਕਰਦੇ ਆ, ਤੁਸੀਂ ਮੈਨੂੰ 1099 ਦਿਓਗੇ, ਫਲਾਨੀ ਕੰਪਨੀ ਵਾਲੇ 1099 ਦਿੰਦੇ ਆ। ਯਾਰ ਅਸੀਂ ਉਹੀ ਚੀਜ਼ਾਂ ਮੁੜ ਕੇ ਅਸੀਂ ਉਹੀ ਚੀਜ਼ਾਂ ਕਰੀ ਜਾਣੇ ਜਿਹੜੀਆਂ ਚੀਜ਼ਾਂ ਨੇ ਸਾਨੂੰ ਪਤਾ ਕਿ ਇਹ ਚੀਜ਼ਾਂ ਨੇ ਸਾਨੂੰ ਖਤਮ ਕਰ ਦੇਣਾ, ਠੀਕ ਹੈ ਨਾ। ਔਰ ਮੈਨੂੰ ਨਹੀਂ ਸਮਝ ਆਉਂਦੀ ਵੀ ਮਤਲਬ ਕਿਹੜੀ ਭਾਸ਼ਾ ਦੇ ਵਿੱਚ ਲੋਕਾਂ ਨੂੰ ਸਮਝ ਆਊਗੀ, ਕਿਹੜੀ ਭਾਸ਼ਾ ਦੇ ਵਿੱਚ ਕਿਸੇ ਨੂੰ ਸਮਝ ਆਊਗੀ ਵੀ ਇਹ ਚੀਜ਼ ਜਿਹੜੀ ਆ ਗਲਤ ਆ। ਤੁਸੀਂ ਜਿੱਥੇ ਆ ਗਏ ਆ, ਜਿੱਥੇ ਹੈਗੇ ਆ, ਜੋ ਕਰ ਰਹੇ ਆ, ਇੱਥੇ ਮਤਲਬ ਸ਼ਰਮ ਵਾਲੀ ਗੱਲ ਹੈਗੀ ਆ ਕਿ ਇੰਨਾ ਕਹਿਣ ਦੇ ਬਾਵਜੂਦ ਮੇਰੇ ਖਿਆਲ ਆਪਾਂ ਨੂੰ 1.5 ਸਾਲ ਹੋ ਚੱਲਿਆ 1099 ਦਾ ਰੌਲਾ ਪਾਉਂਦਿਆਂ ਨੂੰ, ਮਤਲਬ ਫਿਰ ਵੀ ਕਿਸੇ ਦੇ ਕੰਨ ਤੇ ਜੂੰ ਨਹੀਂ ਰੇਂਗਦੀ। ਔਰ ਮਤਲਬ ਬੇਸ਼ਰਮੀ ਦੀ ਹੱਦ ਇੰਨੀ ਆ ਕਿ ਤੁਹਾਨੂੰ ਸਾਰੀ ਗੱਲ ਦੱਸ ਦੇਣਗੇ ਤੇ ਮੁੜ ਕੇ ਹੌਲੀ ਜਿਹੀ ਕਹਿਣਗੇ ਵੀ ਕਰਦੇ ਤਾਂ ਅਸੀਂ ਵੀ ਆ ਥੋੜਾ ਜਿਹਾ। ਮਤਲਬ ਕਈ ਵਾਰੀ ਤਾਂ ਮੈਨੂੰ ਖੁਦ ਨੂੰ ਹੋ ਜਾਂਦਾ ਵੀ ਯਾਰ ਇਹ ਗੱਲ ਕਰਨ ਦਾ ਹੀ ਕੋਈ ਫਾਇਦਾ ਨਹੀਂ ਹੈਗਾ, ਪਰ ਡੈਫੀਨਿਟਲੀ ਕੋਈ ਨਹੀਂ, ਕਰੀ ਚੱਲੋ ਕੋਈ ਨਹੀਂ, ਇਦਾਂ ਨਹੀਂ। ਗੱਲ ਇਹ ਆ ਵੀ ਚਲੇ ਲਿਮਿਟ ਹੋ ਜਾਂਦੀ ਹੈ ਨਾ। ਹੁਣ ਆਪਾਂ ਦੇਖਦੇ ਆ ਵੀ ਪਹਿਲਾਂ ਬਾਰਡਰ ਕ੍ਰਾਸਿੰਗ ਕਿੰਨੀ ਹੁੰਦੀ ਸੀ, ਹੁਣ ਕਿੱਥੇ ਪਹੁੰਚੀ ਆ। ਸੋ ਜਦੋਂ ਫਿਰ ਲਿਮਿਟ ਹੋ ਜਾਂਦੀ, ਜਿਹੜੇ ਸਟ੍ਰਿਕਟ ਹੋਏ ਨਾ, ਫਿਰ ਸਾਰੇ ਆਲਾ ਦੁਆਲਾ ਦੇਖੂਗੇ। ਬਿਲਕੁਲ। ਸੋ ਅਲਟੀਮੇਟਲੀ ਕੀ ਹੁੰਦਾ, ਫਿਰ ਬਦਨਾਮੀ ਸਾਰਿਆਂ ਦੀ ਹੁੰਦੀ। ਤੇ ਰਮਨ ਜੀ, ਜਿਹੜਾ ਤੁਸੀਂ ਦੂਜਾ ਇੱਕ ਸ਼ੁਰੂਆਤ 'ਚ ਗੱਲ ਕੀਤੀ ਸੀ, ਇੱਕ ਹੋਰ ਕਮੈਂਟ ਪੀਰੀਅਡ ਆ, ਉਹ ਜਿਹੜਾ ਪਾਇਲਟ ਪ੍ਰੋਗਰਾਮ 14 ਆਵਰ ਡਰਾਈਵਿੰਗ ਵਿੰਡੋ ਨੂੰ ਪੌਜ਼ ਕਰਨ ਵਾਲਾ, ਤੁਸੀਂ ਉਸ ਦੀ ਗੱਲ ਕਰ ਰਹੇ ਸੀ ਜਾਂ ਕੋਈ ਹੋਰ ਵੀ ਹੈਗਾ? ਬਿਲਕੁਲ ਉਹ 14 ਆਵਰ ਵਿੰਡੋ ਨੂੰ ਮਿਨੀਮਮ ਹਾਫ ਐਨ ਆਵਰ ਤੇ ਮੈਕਸਿਮਮ 3 ਆਵਰ ਲਈ ਜਿਹੜਾ ਪੌਜ਼ ਕਰਨ ਦਾ ਜਿਹੜਾ ਪਾਇਲਟ ਪ੍ਰੋਗਰਾਮ ਹੈਗਾ,
ਉਹ ਸ਼ੁਰੂ ਕੀਤਾ ਜਾ ਰਿਹਾ। ਉਹਦੇ ਵਿੱਚ ਉਹਨਾਂ ਨੇ ਸਿਲੈਕਟਿਵ ਜਿਹੜੀਆਂ ਕੰਪਨੀਆਂ, ਸਿਲੈਕਟਿਵ ਡਰਾਈਵਰ ਜਿਹੜੇ ਹੈਗੇ, ਉਹਨਾਂ ਨੂੰ ਇਹ 3 ਸਾਲ ਦਾ ਪ੍ਰੋਗਰਾਮ ਹੈਗਾ, ਉਹ ਕਰਕੇ ਦੇਖਣਾ ਹੈਗਾ ਵੀ ਇਹਦਾ ਕਿਤੇ ਨਾ ਕਿਤੇ ਸਾਨੂੰ ਫਾਇਦਾ ਮਿਲਦਾ। ਪਰ ਮੇਰੇ ਖਿਆਲ ਦੇ ਵਿੱਚ ਇਹ ਪ੍ਰੋਗਰਾਮ ਜਿਹੜਾ ਹੈਗਾ, ਇਹ ਜਿਹੜਾ 3 ਘੰਟੇ ਪੌਜ਼ ਕਰਨ ਵਾਲਾ ਹੈਗਾ, ਇਹ ਕਿਸੇ ਨਾ ਕਿਸੇ ਥਾਂ ਤੇ ਜਾ ਕੇ ਐਕਚੁਅਲੀ ਇਹ ਟਰੱਕਿੰਗ ਇੰਡਸਟਰੀ ਨੂੰ ਨੁਕਸਾਨ ਕਰੂਗਾ। ਕਿਉਂਕਿ ਇਹ ਜਿਹੜੀ 3 ਘੰਟੇ ਦਾ ਟਾਈਮ ਹੈ, ਜੇ ਮੰਨ ਲਓ ਹੁਣ ਤੁਸੀਂ ਕਿਤੇ ਆਪਣਾ ਡਰਾਈਵ ਕਰਕੇ ਗਏ ਆ, ਤੁਸੀਂ ਉੱਥੇ ਜਾ ਕੇ ਅਨਲੋਡਿੰਗ ਕਰ ਰਹੇ ਆ, ਤੇ ਅਨਲੋਡਿੰਗ ਤੇ ਤੁਹਾਨੂੰ ਆਬਵੀਅਸਲੀ ਜਿਹੜਾ ਸ਼ਿਪਰ ਹੈ ਉਹ ਕਹੂਗਾ ਕਿ ਆਪਣੀ ਘੰਟੇ ਸੂਈ ਜਿਹੜੀ ਆ ਸਟਾਪ ਕਰ ਦੇ, ਵੀ ਤੇਰੇ ਡਰਾਈਵਿੰਗ ਆਵਰ ਖਰਾਬ ਨਹੀਂ ਹੋਣਗੇ, ਤੂੰ ਆਪਣੀ 3 ਘੰਟੇ ਲਈ ਆਪਣੀ ਜਿਹੜੀ ਆ ਕਲੌਕ ਆ ਸਟਾਪ ਕਰ ਸਕਦਾ ਹੈ। ਸੋ ਜਿਹੜਾ ਡਿਟੈਂਸ਼ਨ ਦਾ ਹੈਗਾ, ਜਿਹੜਾ ਵੇਟਿੰਗ ਟਾਈਮ ਦਾ ਜਿਹੜਾ ਕੰਮ ਹੈਗਾ, ਉਹਦੇ ਵਿੱਚ ਫਿਰ ਇਹਨੂੰ ਮਿਸਯੂਜ਼ ਕੀਤਾ ਜਾਊਗਾ। ਸੋ ਇਹ ਮੇਰੇ ਖਿਆਲ ਦੇ ਵਿੱਚ ਐਕਚੁਅਲੀ ਇਹ ਕਿਸੇ ਹੱਦ ਤੱਕ ਇਹ ਇੰਡਸਟਰੀ ਦੇ ਫਾਇਦੇ 'ਚ ਨਹੀਂ ਜਾਣਾ, ਸਾਡੀ ਟਰੱਕਿੰਗ ਇੰਡਸਟਰੀ ਦੇ ਉਲਟੇ ਪਾਸੇ ਨੂੰ ਯੂਜ਼ ਕੀਤਾ ਜਾਣਾ, ਕਿਉਂਕਿ ਇਹ ਇੱਕ ਢੰਗ ਤਾਂ ਇੱਕ ਤਰੀਕੇ ਦੇ ਨਾਲ ਉਹ ਚੀਜ਼ ਕੀਤੀ ਜਾ ਰਹੀ ਹੈ ਕਿ ਜਿਹਦੇ 'ਚ ਸ਼ਿਪਰ ਔਰ ਰਿਸੀਵਰ ਜਾਂ ਜਿਹੜਾ ਆ ਉਹਨੂੰ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਕਿ ਟਰੱਕਿੰਗ ਵਾਲਿਆਂ ਦਾ 3 ਘੰਟੇ ਸਟਾਪ ਕਰ ਦਿਓ, ਤੇ ਉਹ ਵੀ ਉਹਨਾਂ ਦੀ ਸਿਰਦਰਦੀ ਘੱਟ ਜਾਵੇ, ਵੀ ਉਹ ਆਪੇ ਹੀ ਜਿਹੜਾ ਵਰਕ ਅਰਾਊਂਡ ਲੱਭ ਲੈਣ ਉਸ ਦੇ ਇਰਦ ਗਿਰਦ, ਤੇ ਸਾਨੂੰ ਸਾਡੀਆਂ ਸ਼ਿਕਾਇਤਾਂ ਨਾ ਹੋਣ, ਬੇਸਿਕਲੀ ਉਹ ਕਹਿੰਦੇ। ਅਸੀਂ ਇਸ ਚੀਜ਼ ਦੇ ਉੱਤੇ ਬਹੁਤ ਧਿਆਨ ਦੇ ਨਾਲ ਹੁਣ ਕਮੈਂਟਸ ਵਗੈਰਾ ਕਰਨੇ ਹੈਗੇ ਆ, ਕਿਉਂਕਿ ਲੱਗਦਾ ਜ਼ਰੂਰ ਹੈ ਕਿ ਸਾਡੇ ਫਾਇਦੇ ਲਈ ਆ, ਪਰ ਇਹ ਐਕਚੁਅਲ 'ਚ ਸਾਡੇ ਫਾਇਦੇ ਲਈ ਨਹੀਂ ਹੋਣਾ। ਸੋ ਇਹ ਮੇਰੀ ਸੋਚ ਆ, ਮੈਂ ਸੋਚਦਾ ਕਿ ਇਸ ਢੰਗ ਦੇ ਨਾਲ ਕਿ ਕੱਲ੍ਹ ਨੂੰ ਇਹੋ ਜਿਹੀਆਂ ਚੀਜ਼ਾਂ ਹੋਣੀਆਂ ਸ਼ੁਰੂ ਹੋਣੀਆਂ। ਸੋ ਇਹਦੇ ਉੱਤੇ ਬਿਲਕੁਲ ਧਿਆਨ ਦੇ ਨਾਲ ਜਿਹੜੇ ਕਮੈਂਟ ਕਰਨੇ ਹੈਗੇ ਆ। ਤੇ ਇੱਕ ਹੋਰ ਰਾਜਕਰਨ, ਜਿਹੜਾ ਆਪਣਾ AB5 ਦਾ ਜਿਹੜਾ ਚੱਲ ਰਹੀ ਹੈਗੀ ਆ ਸਿਚੁਏਸ਼ਨ ਇਸ ਵੇਲੇ, ਕਿ ਜਿਹੜੀ ਕੈਲੀਫੋਰਨੀਆ ਹੈਗੀ ਆ, ਕੈਲੀਫੋਰਨੀਆ ਦੇ ਲਾਇਰਸ ਜਿਹੜੇ ਹੈਗੇ ਆ, ਸਟੇਟ ਆਫ ਕੈਲੀਫੋਰਨੀਆ, ਉਹਨੇ 9th ਸਰਕਟ ਕੋਰਟ ਨੂੰ ਕਿਹਾ ਹੈਗਾ ਕਿ ਟਰੱਕਿੰਗ ਕੰਪਨੀ ਨੂੰ ਕੰਪਲਾਈ ਕਰਨਾ ਪੈਣਾ ਆ AB5 ਦੇ ਨਾਲ। ਜਿਹੜਾ ਉਹ ਜਿਹੜੇ ਜੱਜ ਸੀਗੇ ਆਪਣੇ ਡਿਸਟ੍ਰਿਕਟ ਜੱਜ ਰਾਬਰਟ ਬਨੀਟਸ, ਉਹਨਾਂ ਨੇ ਜਿਹੜੀ ਇਹ ਉਦੋਂ ਇੰਜੰਕਸ਼ਨ ਦਿੱਤੀ ਸੀਗੀ, ਟੈਂਪਰੇਰੀ ਇੰਜੰਕਸ਼ਨ ਦਿੱਤੀ ਸੀਗੀ, ਉਹਦੇ ਉੱਤੇ ਉਹਨਾਂ ਨੇ ਕਿਹਾ ਕਿ ਜੱਜ ਨੇ ਪੂਰਾ ਥੋਰੋਲੀ ਇਸ ਚੀਜ਼ ਦਾ ਜਿਹੜਾ ਇਫੈਕਟ ਆ ਉਹ ਨਹੀਂ ਦੇਖਿਆ, ਔਰ ਇਸ ਚੀਜ਼ ਨੂੰ ਨਹੀਂ ਦੇਖਿਆ ਕਿ ਇਹਦੇ ਵਿੱਚ ਜਿਹੜੀ ਐਗਜ਼ੰਪਸ਼ਨ ਦਿੱਤੀ ਆ, ਓਨਰ ਆਪਰੇਟਰ ਨੂੰ ਐਗਜ਼ੰਪਸ਼ਨ ਜਿਹੜੀ ਦਿੱਤੀ ਹੈ, ਜਿਸ 'ਚ ਆਪਾਂ ਉਦੋਂ ਵੀ ਪਿੱਛੇ ਵੀ ਡਿਸਕਸ ਕੀਤੀਆਂ ਸੀ ਕਿ 12 ਤੁਹਾਨੂੰ ਜਿਹੜੀਆਂ ਕੰਡੀਸ਼ਨਸ ਲਾਈਆਂ ਆ, ਜੇ ਉਹ 12 ਕੰਡੀਸ਼ਨਸ ਤੁਸੀਂ ਪੂਰੀਆਂ ਕਰਦੇ ਆ ਤੇ ਓਨਰ ਆਪਰੇਟਰ ਐਜ਼ ਅ ਓਨਰ ਆਪਰੇਟਰ ਰਹਿ ਸਕਦਾ। ਪਰ ਜਿਹੜਾ FAA ਦਾ ਜਿਹੜਾ ਲਾਅ ਹੈਗਾ, ਜਿਹੜਾ ਕਿ ਫੈਡਰਲ ਲਾਅ ਜਿਹੜਾ ਸੁਪਰਸੀਡ ਕਰਦਾ ਆ ਟਰੱਕਿੰਗ ਇੰਡਸਟਰੀ ਦੇ ਉੱਤੇ, ਉਹਦੇ ਅੰਡਰ ਜਿਹੜਾ ਲੇਬਰ ਲਾਅ ਆ ਲੋਕਲ ਕੈਲੀਫੋਰਨੀਆ ਦਾ, ਉਹ ਉਹਨੂੰ ਨਹੀਂ ਇਫੈਕਟ ਕਰਦਾ। ਸੋ ਇਹ ਕਾਫੀ ਕੰਪਲੀਕੇਸ਼ਨ ਚੱਲ ਰਹੀ ਹੈਗੀ ਆ ਇਸ ਵੇਲੇ। ਸੋ ਹੋਪਫੁਲੀ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਇਹਦਾ ਕੀ ਫੈਸਲਾ ਨਿਕਲਦਾ, ਪਰ ਇਸ ਵੇਲੇ ਹਾਲ ਦੀ ਘੜੀ AB5 ਦੇ ਉੱਤੇ ਇਹ ਕੁਛ ਚੱਲ ਰਿਹਾ ਹੈਗਾ ਕਿ ਜਿੱਥੇ ਕੈਲੀਫੋਰਨੀਆ ਨੇ 9th ਸਰਕਟ ਕੋਰਟ ਨੂੰ ਕਿਹਾ ਹੈਗਾ ਕਿ ਉਹ ਆਰਡਰ ਕਰੇ ਕਿ ਜਿਹੜੀਆਂ ਟਰੱਕਿੰਗ ਕੰਪਨੀਆਂ AB5 ਲਾਅ ਦੇ ਨਾਲ ਕੰਪਲਾਈ ਕਰਨ। ਜੀ ਤੇ ਰਮਨ ਜੀ, ਆਪਣੇ ਨਾਲ ਕੁਝ ਹੋਰ ਕਾਲਰ ਵੀ ਜੁੜੇ ਨੇ। ਸ਼ਿੰਦਰ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਹੈਲੋ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਬੋਲੋ। ਆਵਾਜ਼ ਤੁਹਾਡੀ ਠੀਕ ਨਹੀਂ ਆ ਰਹੀ, ਮੈਨੂੰ ਲੱਗਦਾ ਡਰਾਈਵ ਕਰਦੇ ਹੋਣਗੇ ਸ਼ਾਇਦ। ਹੈਲੋ ਜੀ, ਤੇ ਤੁਸੀਂ ਸ਼ਾਇਦ ਇੱਕ ਥਾਂ ਦੇ ਉੱਤੇ ਰੋਕ ਲਓ ਜਿੱਥੇ ਸਿਗਨਲ ਤੁਹਾਡਾ ਠੀਕ ਹੋਵੇ, ਤੇ ਆਪਾਂ ਤੁਹਾਡੇ ਨਾਲ ਮੁੜ ਦੁਬਾਰਾ ਗੱਲ ਕਰਦੇ ਹਾਂ। ਅਗਲੇ ਕਾਲਰ ਦੇ ਵੱਲ ਵੱਧਦੇ ਹਾਂ। ਗੁਰਬੀਰ ਜੀ, ਸਤਿ ਸ਼੍ਰੀ ਅਕਾਲ। ਗੁਰਬੀਰ ਜੀ। ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ। ਮੈਂ ਪੁੱਛਣਾ ਸੀਗਾ, ਜਿਹੜਾ ਤੁਸੀਂ ਲਿੰਕ ਕਹਿੰਦੇ ਹੈਗੇ ਆ YouTube ਤੇ ਪਾਇਆ, ਦਿਖਦਾ ਤਾਂ ਹੈ ਨਹੀਂ ਕਿਤੇ ਇੱਥੇ ਮੇਰੇ ਕੋਲ। ਪੰਜਾਬੀ ਰੇਡੀਓ USA ਦੀ Facebook ਦੋਨਾਂ ਤੇ YouTube ਦੇ ਉੱਤੇ ਜਿਹੜਾ ਲਾਈਵ ਪ੍ਰੋਗਰਾਮ ਚੱਲ ਰਿਹਾ ਉਸ ਦੇ ਹੇਠਾਂ ਵੀ ਕਮੈਂਟ ਦੇ ਵਿੱਚ ਜਿਹੜਾ ਉਹ ਲਿੰਕ ਪਾਇਆ ਆ, ਤੇ ਜਿਹੜਾ Facebook ਦੇ ਉੱਤੇ ਇਸ ਟਾਈਮ ਲਾਈਵ ਪ੍ਰੋਗਰਾਮ ਚੱਲ ਰਿਹਾ ਆ ਉਸ ਦੇ ਹੇਠਾਂ ਵੀ ਜਿਹੜਾ ਆ ਉਹ ਉਹਦੇ ਵਿੱਚ ਪਾਇਆ ਹੋਇਆ ਆ। ਤੇ ਆਪਾਂ ਮੇਨ ਮੇਰੇ ਕੋਲ ਹੈ ਨਹੀਂਗਾ ਜੀ, ਫੇਸਬੁੱਕ ਹੈ ਨਹੀਂਗਾ। YouTube ਤੇ ਤੁਹਾਡਾ ਦਿਸਣ ਨਹੀਂ ਡਿਆ ਕਿਤੇ ਮੇਰੇ ਕੋਲ। ਨਹੀਂ, ਉੱਥੇ ਮੈਂ ਪਾ ਦਿੱਤਾ ਹੈ। ਚਲੋ ਤੁਸੀਂ ਦੁਬਾਰਾ ਰੀਫਰੈਸ਼ ਕਰਕੇ ਦੇਖ ਲਓ। ਹਾਂਜੀ, ਮੈਂ ਪਾ ਚੁੱਕਾ ਹੋਇਆ ਉੱਥੇ। ਹਾਂਜੀ, ਥੈਂਕ ਯੂ। ਵੈਲਕਮ ਜੀ ਬਿਲਕੁਲ। ਸੋ ਬਾਕੀ ਉੱਦਾਂ ਜੇ ਕਿਸੇ ਨੂੰ ਨਹੀਂ ਪਤਾ ਲੱਗਦਾ ਤੇ ਉਹ ਸੌਖਾ ਕੰਮ ਵੀ ਹੈਗਾ। ਚਲੋ ਲਿੰਕ ਦੇ ਨਾਲ ਤਾਂ ਚਲੋ ਸਿੱਧਾ ਕਲਿੱਕ ਕਰਕੇ ਤੁਸੀਂ ਉੱਥੇ ਪਹੁੰਚ ਜਾਓਗੇ ਉਸ ਪੇਜ ਦੇ ਉੱਤੇ। ਪਰ ਉੱਦਾਂ ਜੇ ਤੁਹਾਨੂੰ ਨਹੀਂ ਲੱਭ ਰਿਹਾ ਤਾਂ federalregister.gov federalregister.gov ਉਸ ਦੇ ਉੱਤੇ ਜਾਓ, ਤੇ ਉਹਦੇ ਜਾ ਕੇ ਤੁਸੀਂ ਸਰਚ ਕਰ ਲਿਓ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ। ਉਹ ਫਿਰ ਤੁਹਾਨੂੰ ਜਿਹੜਾ ਲੇਟੈਸਟ ਸਭ ਤੋਂ ਉੱਤੇ ਵਾਲੀ ਜਿਹੜੀ ਹੋਊਗੀ ਫਾਈਲ ਨਾ, ਉਹਦੇ ਉੱਤੇ ਤੁਸੀਂ ਕਲਿੱਕ ਕਰ ਲਿਓ। ਇਹ ਜਿਹੜੇ ਕਮੈਂਟ ਕਰਨ ਦੇ ਲਈ ਦਿਨ ਜਿਹੜਾ ਆ 10/19 ਤੱਕ ਆ।
ਸੋ 19 ਅਕਤੂਬਰ ਤੱਕ ਉਹਨਾਂ ਨੇ ਜਿਹੜੇ ਕਮੈਂਟ ਇਸ ਦੇ ਵਿੱਚ ਇਹ ਲੈਣੇ ਹੈਗੇ ਆ। ਸੋ ਇਹ ਮਸਟ ਬੀ ਸਬਮਿਟਡ ਬਾਏ ਦਿਸ, ਅਤੇ ਇਹਨਾਂ ਨੇ 8/19 ਨੂੰ ਜਿਹੜਾ ਉਹ ਪਾਇਆ ਸੀ। ਸੋ ਅੱਧਾ ਮਹੀਨਾ 15 ਦਿਨ ਤੋਂ ਉੱਤੇ ਜਿਹੜਾ ਉਹ ਸਮਾਂ ਲੰਘ ਚੁੱਕਾ ਹੋਇਆ, ਅਤੇ ਹੁਣ 46 ਦਿਨ ਜਿਹੜੇ ਹੋਰ ਇਸ ਦੇ ਵਿੱਚ ਬਕਾਇਆ ਜਿਹੜੇ ਉਹ ਪਏ ਨੇ। ਸੋ ਉਹਤੇ ਜਾ ਕੇ federalregister.gov ਦੇ ਉੱਤੇ ਜਾ ਕੇ ਤੁਸੀਂ ਓਨਰ ਆਪਰੇਟਰ ਇੰਡੀਪੈਂਡੈਂਟ ਡਰਾਈਵਰ ਐਸੋਸੀਏਸ਼ਨ ਜਾਂ ਫਿਰ ਇੱਦਾਂ ਸਰਚ ਕਰ ਲਿਓ ਟਰਾਂਸਪੇਰੈਂਸੀ ਇਨ ਬ੍ਰੋਕਰ ਟ੍ਰਾਂਜੈਕਸ਼ਨ, ਇਹ ਜਿਹੜੀ ਚੀਜ਼ ਜਿਹੜੀ ਉਹ ਸਰਚ ਕਰ ਸਕਦੇ ਹੋ ਜੀ। ਬਿਲਕੁਲ ਸਨੀ ਗਰੇਵਾਲ ਜੀ ਕਹਿੰਦੇ ਵੀ ਬਹੁਤ ਸਾਰੇ ਜਿਹੜੇ WhatsApp ਗਰੁੱਪ ਹੈਗੇ ਆ ਉਹਨਾਂ ਦੇ ਵਿੱਚ ਕਮੈਂਟ ਲਿਖਿਆ ਵੀ ਕੀ ਲਿਖਣਾ, ਕਈਆਂ ਨੂੰ ਜਿਹਨੂੰ ਨਹੀਂ ਪਤਾ ਲੱਗਦਾ ਕਾਪੀ ਪੇਸਟ ਕਰਕੇ ਉਹ ਪਾ ਦਿਓ। ਕੋਈ ਬਾਹਲਾ ਔਖਾ ਨਹੀਂ, ਈਜ਼ੀ ਹੈਗਾ, ਇਹਦਾ ਅਸਰ ਹੁੰਦਾ ਹੈਗਾ ਜੀ। ਹੁਣ ਦੇਖੋ ਕਿੰਨੇ ਪ੍ਰੋਗਰਾਮ ਇਹਨਾਂ ਦੇ ਕਰਕੇ ਆਵਰ ਆਫ ਸਰਵਿਸ ਨੂੰ ਲੈ ਕੇ ਜਿਹੜਾ ਉਹ ਬਣਿਆ ਸੀ। ਤੁਸੀਂ ਦੇਖੋ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਜਦੋਂ H1B ਜਾਂ ਇਮੀਗ੍ਰੇਸ਼ਨ ਵਾਲੇ ਦੇ ਉੱਤੇ ਜਿਹੜਾ ਉਹ ਕੀਤਾ ਸੀ, ਉਹਨਾਂ ਚੀਜ਼ਾਂ ਦੇ ਉੱਤੇ ਅਸਰ ਪੈਂਦਾ, ਤੇ ਇਹਨਾਂ ਦੇ ਉੱਤੇ ਕਿਉਂ ਨਹੀਂ ਪਊਗਾ? ਬਿਲਕੁਲ ਜੀ ਬਿਲਕੁਲ। ਤੇ ਆਪਾਂ ਨੂੰ ਇੱਕ ਸਵਾਲ ਵੀ ਆ ਰਿਹਾ ਕਿ ਬਾਈ ਜੀ AB5 ਸਟਿਲ ਐਗਜ਼ਾਮਟ ਆ। ਨਵਦੀਪ ਉਹਨਾਂ ਦਾ ਕੋਈ ਕਲੈਰਿਟੀ ਨਹੀਂ ਹੈਗੀ ਕਿ ਉਹ ਸਵਾਲ ਕੀ ਪੁੱਛਣਾ ਚਾਹੁੰਦੇ ਆ, ਕਿੱਦਾਂ ਐਗਜ਼ਾਮਟ ਆ। ਇੱਕ ਵਾਰੀ ਫਿਰ ਦੱਸਦੇ ਆ ਕਿ ਬਹੁਤ ਕੰਪਨੀਆਂ ਜਿਹੜੀਆਂ ਆ ਉਹ ਇਸ ਕਨਫਿਊਜ਼ਨ 'ਚ ਹੈਗੀਆਂ ਕਿ ਡਰਾਈਵਰਸ ਨੂੰ 1099 ਦੇਣਾ ਜਾਂ W2 ਦੇਣਾ ਉਹ AB5 ਦਾ ਹਿੱਸਾ ਆ। ਡਰਾਈਵਰਸ ਨੂੰ 1099 ਦੇਣਾ ਬਿਲਕੁਲ ਸਰਾਸਰ ਗਲਤ ਆ ਔਰ AB5 ਦਾ ਹਿੱਸਾ ਨਹੀਂ ਗਾ। AB5 ਸਿਰਫ ਤੇ ਸਿਰਫ ਓਨਰ ਆਪਰੇਟਰ ਵਾਸਤੇ ਗੱਲ ਕਰਦਾ ਆ। ਇਹ ਜਿਹੜਾ ਡਰਾਈਵਰ ਨੂੰ 1099 ਦੇਣਾ ਆ ਉਹ ਇਲੀਗਲ ਹੈਗਾ ਆ, ਗਲਤ ਹੈਗਾ ਆ। ਸੋ ਬਿਲਕੁਲ ਇਸ ਚੀਜ਼ 'ਚ ਕਨਫਿਊਜ਼ ਨਾ ਹੋ। ਔਰ ਜਿਹੜੇ ਵੀ ਡਰਾਈਵਰ ਇਸ ਵੇਲੇ 1099 ਤੇ ਕੰਮ ਕਰਦੇ ਹੈਗੇ ਆ, ਪ੍ਰੋਬਲਮਸ ਜਿਹੜੀਆਂ ਆ ਕਾਫੀ ਜਲਦੀ ਜਿਹੜੀਆਂ ਆ ਉੱਭਰ ਕੇ ਆ ਰਹੀਆਂ ਕਿ ਜਿੰਨੇ ਵੀ 1099 ਡਰਾਈਵਰ ਕੰਮ ਕਰਦੇ ਸੀ, ਜਿਨ੍ਹਾਂ ਲੋਕਾਂ ਦੀਆਂ ਕਾਰਪੋਰੇਸ਼ਨਾਂ ਖੁਲਵਾ ਕੇ ਉਹਨਾਂ ਦੇ ਨਾਂ ਤੇ ਚੈੱਕ ਕੱਟੇ ਜਾਂਦੇ ਸੀਗੇ, ਔਰ ਸੁਣਨ 'ਚ ਇਹ ਆ ਰਿਹਾ ਕਿ ਉਹ ਬਹੁਤ ਕਾਰਪੋਰੇਸ਼ਨਾਂ ਨੂੰ ਜਿਹੜਾ ਆ ਉਹ ਆਫਰ ਆਈ ਸੀਗੀ ਜਿਹੜੀ ਡਿਜ਼ਾਸਟਰ ਲੋਨ ਦੀ, ਔਰ ਕਾਫੀ ਜਿਹੜੀਆਂ ਕੰਪਨੀਆਂ ਆ ਬਹੁਤ ਜ਼ਿਆਦਾ ਜਿਹੜੇ ਡਰਾਈਵਰਸ ਹੈਗੇ ਉਹਨਾਂ ਨੇ ਉਹ ਡਿਜ਼ਾਸਟਰ ਲੋਨ ਜਿਹੜਾ ਆ ਉਹ ਲਿਆ ਹੈਗਾ ਆ ਕਿ ਜਿਹਦੇ ਵਿੱਚ ਮੇਰੇ ਖਿਆਲ ਮੈਂ ਲਾਸਟਲੀ ਸੁਣਿਆ ਸੀਗਾ ਕਿ 40,000 ਤੋਂ ਲੈ ਕੇ ਤੇ 1,20,000 ਤੱਕ ਉਹਦਾ ਜਿਹੜਾ ਡਿਜ਼ਾਸਟਰ ਲੋਨ ਆ ਉਹ ਲਿਆ ਹੈਗਾ। ਸੋ ਜੇ ਉਹ ਕਿਸੇ ਨੇ ਲਿਆ ਹੈਗਾ ਉਹ ਟੋਟਲੀ ਇਲੀਗਲ ਹੈਗਾ। ਤੁਸੀਂ ਇਸ ਚੀਜ਼ 'ਚ ਕਨਫਿਊਜ਼ ਨਾ ਹੋ। ਔਰ ਪਲੀਜ਼ ਜੇ ਇੱਦਾਂ ਦਾ ਕੋਈ ਵੀ ਕੰਮ ਕੀਤਾ ਤਾਂ ਮੇਰੇ ਖਿਆਲ ਦੇ ਵਿੱਚ ਕਿ ਕੋਸ਼ਿਸ਼ ਕਰੋ ਕਿ ਜਾਂ ਤਾਂ ਉਹ ਪੈਸੇ ਵਾਪਸ ਕਰ ਦਿਓ, ਨਹੀਂ ਤਾਂ ਫਿਰ ਕਿਸੇ ਨਾ ਕਿਸੇ ਮੌਕੇ ਤੇ ਆਡਿਟ ਲਈ ਰੈਡੀ ਹੋ ਜਾਓ। ਕਿਉਂਕਿ ਪਰਸੋਂ ਹੀ NBC ਦੀ ਨਿਊਜ਼ ਸੀਗੀ ਕਿ $1 ਬਿਲੀਅਨ ਦਾ ਫਰਾਡ ਜਿਹੜਾ ਆਲਰੇਡੀ ਜਿਹੜਾ ਆ ਉਹ ਫੜਿਆ ਜਾ ਚੁੱਕਾ ਆ ਡਿਜ਼ਾਸਟਰ ਲੋਨਸ ਦਾ ਜਾਂ PPP ਲੋਨਸ ਦਾ ਹੈਗਾ। ਸੋ $1 ਬਿਲੀਅਨ ਦੇ ਜਿਹੜੇ ਲੋਨਸ ਹੈਗੇ ਆ ਇਹ ਆਲਰੇਡੀ ਜਿਹੜੇ ਆ ਫਰਾਡ ਜਿਹੜਾ ਇਹ ਫੜਿਆ ਜਾ ਚੁੱਕਾ। ਸੋ ਦੇ ਆਰ ਕਮਿੰਗ। ਜੇ ਤੁਸੀਂ ਕੁਝ ਵੀ ਗਲਤ ਕੀਤਾ ਹੈਗਾ ਪਲੀਜ਼ ਉਹਨੂੰ ਮੌਕੇ ਤੇ ਸੁਧਾਰ ਲਓ ਇਸ ਤੋਂ ਪਹਿਲਾਂ ਕਿ ਫੜੇ ਜਾਓ। ਜਿੱਦਾਂ ਪੰਜਾਬੀ 'ਚ ਕਹਾਵਤ ਨਾ, ਹੱਥ ਧੋ ਕੇ ਪਿੱਛੇ ਪਏ ਆ, ਤੇ ਉਹ ਹੱਥ ਧੋ ਕੇ ਉਹ ਪੂਰਾ ਕਹਿ ਲਓ ਵੀ ਹੁਣ ਨਹਾ ਧੋ ਕੇ ਜਿਹੜੇ ਉਹ ਪਿੱਛੇ ਪਏ ਆ ਉਹਨਾਂ ਨੇ ਫੜਨਾ ਹੀ ਫੜਨਾ। ਨਹੀਂ ਉਹ ਰਾਜਕਰਨ ਉਹ ਗੱਲ ਹੁੰਦੀ ਹੈ ਨਾ, ਦੇਖੋ ਕਈ ਵਾਰੀ ਨਾ ਉਹ ਹੁੰਦਾ ਆ ਵੀ ਜਦੋਂ ਤੁਸੀਂ ਕਿਸੇ ਨੂੰ ਫੜਨਾ ਹੋਵੇ ਨਾ ਤੇ ਉਹ ਕਹਿੰਦੇ ਹੁੰਦੇ ਆ ਡਾਲਰਾਂ ਦੇ ਉੱਤੇ ਨਾ ਰੰਗ ਲਾ ਕੇ ਦੇ ਦਿੱਤਾ ਜਾਂਦਾ ਵੀ ਡਾਲਰ ਫ੍ਰੀ ਦਿੱਤੇ ਆ ਵੀ ਕਿਹਨੇ ਫੜੇ, ਉਹ ਰੰਗ ਹੱਥਾਂ ਨੂੰ ਲੱਗ ਜਾਂਦਾ। ਉਹ ਸਾਰਿਆਂ ਦੇ ਲੱਗ ਜਾਂਦਾ। ਉਹ ਫਿਰ ਕਹਿੰਦੇ ਅਸੀਂ ਤਾਂ ਲਏ ਨਹੀਂ, ਉਹ ਕਹਿੰਦੇ ਹੱਥਾਂ ਦੇ ਰੰਗ ਲੱਗਾ ਇੱਧਰ ਆ ਜਾ, ਰੰਗੇ ਹੱਥ ਫੜੇ ਜਾਂਦੇ ਆ। ਤੇ ਕਾਲਰ ਲਈਏ ਕੁਝ ਆਪਣਾ ਜਿਹੜਾ ਸਮਾਂ ਵੀ ਲੱਗੇ ਜਾ ਰਿਹਾ ਜੀ। ਤੇ ਅਗਲੇ ਕਾਲਰ ਆਪਣੇ ਜੁੜੇ ਨੇ ਜਸਵੰਤ ਜੀ। ਸਤਿ ਸ਼੍ਰੀ ਅਕਾਲ ਜੀ ਜਸਵੰਤ ਜੀ। ਸਤਿ ਸ਼੍ਰੀ ਅਕਾਲ ਜੀ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਰ ਆਪਾਂ ਕੋਈ ਹਾਈਵੇ 4 ਇੱਕ ਜਾਂਦਾ ਸਟਾਕਟਨ ਤੋਂ ਐਂਟੀਓਕ ਨੂੰ, ਹਾਂਜੀ, ਇਹਦੀ ਵੀ ਕੋਈ ਕੰਪਲੇਂਟ ਕਰ ਸਕਦੇ ਹਾਂ ਗਵਰਨਰ ਦੇ ਕੋਲ ਕਿ ਨਹੀਂ? ਕੰਪਲੇਨ ਕਾਹਦੀ ਕਰਨੀ ਹੈ ਜੀ? ਦੇਖੋ ਇਹ 7 ਮੀਲ ਟੋਟਾ ਆ ਇਹਦਾ ਹਾਈਵੇ 4 ਦਾ। ਇੱਕ ਪਾਸੇ ਤਾਂ ਲੇਵੀ ਆ, ਪਾਣੀ ਆ, ਇੱਕ ਪਾਸੇ 35-40 ਫੁੱਟ ਡੂੰਘਾ ਡਰੇਨ ਜਾਂਦੀ ਨਾਲ। ਅੱਗੇ ਜਾ ਕੇ ਇੱਕ ਬ੍ਰਿਜ ਆਉਂਦਾ ਹੈ। ਬ੍ਰਿਜ ਤੋਂ ਪਹਿਲਾਂ ਇੰਨਾ ਖਤਰਨਾਕ ਰੋਡ ਆ ਵੀ ਐਵਰੀ ਡੇ ਉੱਥੇ ਐਕਸੀਡੈਂਟ ਹੁੰਦੇ ਆ। ਜੀ ਬਿਲਕੁਲ ਜੀ। ਤੁਸੀਂ ਹੁਣ ਸ਼ੇਰਗਿੱਲ ਸਾਹਿਬ ਤੁਹਾਡੇ ਟਾਊਨ ਦੇ ਵਿੱਚ ਆਪਣੀ ਕੁੜੀ ਮੇਅਰ ਲਈ ਖੜੀ ਆ, ਨਾਲ ਦੇ ਟਾਊਨ ਦੇ ਵਿੱਚ ਲੈਥਰੋਪ 'ਚ ਆਪਣਾ ਮੁੰਡਾ ਮੇਅਰ ਹੈਗਾ। ਸੋ ਉਹਨਾਂ ਨੂੰ ਨਾਲ ਲੈ ਕੇ ਕੰਪਲੇਨ ਕਰੋ। ਇਹ ਤੁਸੀਂ ਗਵਰਨਰ ਦੇ ਕੋਲ ਅਸੀਂ ਦੇਖੀ ਆ, ਉਹ ਬਿਲਕੁਲ ਖਤਰਨਾਕ ਆ। ਮੈਂ ਤਾਂ ਰਾਜਕਰਨਵੀਰ ਸਿੰਘ ਮਹੀਨਾ ਕੁ ਪਹਿਲਾਂ ਉਹ ਸੜਕ ਤੇ ਜਾ ਕੇ ਆਏ ਆ, ਉਹ ਕਾਫੀ ਖਤਰਨਾਕ ਆ ਜੀ। ਜੀ ਬਿਲਕੁਲ ਇਹ ਤਾਂ ਹੈ। ਤੇ ਇਹ ਕੈਲਟ੍ਰੇਨਸ ਦੇ ਅੰਡਰ ਹੀ ਆਉਂਦੀ ਹੈ ਜਿੰਨੀਆਂ ਵੀ ਰੋਡਸ ਹੁੰਦੀਆਂ ਕਿ ਉਹ ਸਿਰਫ ਫ੍ਰੀਵੇ ਹੁੰਦਾ? ਸਟੇਟ ਦੀ ਆ, ਇਹ ਕੈਲਟ੍ਰੇਨ ਦੇ ਅੰਡਰ ਆਊਗੀ ਹਾਈਵੇ। ਕੈਲਟ੍ਰੇਨ ਦੇ ਅੰਡਰ
ਜੀ। ਸੋ ਆਪਣੇ ਬਹੁਤ ਲੋਕ ਕੈਲਟ੍ਰੇਨ 'ਚ ਕੰਮ ਕਰਦੇ ਜੀ 600 ਦੇ ਕਰੀਬ ਤਾਂ ਇੰਜੀਨੀਅਰ ਹੀ ਆ ਇੰਜੀਨੀਅਰ ਹੀ ਆ। ਪੰਜਾਬੀ। ਸੋ ਬੰਦੇ ਲੱਭੋ, ਨਹੀਂ ਇਹ ਆਹ ਤਾਂ ਦਬਾਅ ਪਾਓ। ਬਿਲਕੁਲ ਵਧੀਆ ਤੁਹਾਡੇ ਹੁਣ ਜਿਹੜੇ ਕਿੰਨੇ ਉੱਥੇ ਲੈਥਰੋਪ ਦੇ ਵਿੱਚ ਕਿੰਨੇ ਏਰੀਏ ਦੇ ਵਿੱਚ ਆਪਣੇ ਸਨੀ ਧਾਲੀਵਾਲ ਵੀ ਮੇਅਰ ਹੈਗੇ ਆ ਉੱਥੇ ਲਾਗੇ ਜੀ ਉਹਨਾਂ ਨੂੰ ਫਿਰ ਇਹੀ ਫਾਇਦਾ ਨਾ, ਉਹਨਾਂ ਨੂੰ ਨਾਲ ਲੈ ਕੇ ਚੱਲੋ। ਬਿਲਕੁਲ ਹਾਂ ਬਿਲਕੁਲ ਬਹੁਤ ਵਧੀਆ ਤਰੀਕਾ ਹੈਗਾ ਉਹਨਾਂ ਨੂੰ ਨਾਲ ਲੈ ਕੇ ਚੱਲਣ ਦਾ। ਹੁਣ ਉਹਨਾਂ ਨੂੰ ਤਾਂ ਹੀ ਤਾਂ ਉੱਥੇ ਅਹੁਦਿਆਂ ਤੇ ਪਹੁੰਚਾਇਆ ਤੁਸੀਂ ਵੋਟਾਂ ਪਾ ਕੇ, ਜਿਨ੍ਹਾਂ ਨੇ ਵੀ ਪਾਈਆਂ ਵੀ ਕੰਮ ਕਰਾਓ ਉਹਨਾਂ ਤੋਂ ਹੁਣ, ਹਨਾ। ਕਿਉਂਕਿ ਆਪਾਂ ਇਹੀ ਥੋੜ੍ਹਾ ਸ਼ੋਅ ਕਰਨਾ ਵੀ ਜੀ ਪੰਜਾਬੀ ਬਣ ਗਏ, ਹੁਣ ਉਹਨਾਂ ਤੋਂ ਫਿਰ ਨਾਲ ਲੈ ਕੇ ਕੰਮ ਵੀ ਕਰਾਓ। ਕੰਮ ਵੀ ਕਰਾਉਣੇ ਬਿਲਕੁਲ। ਇਹ ਤਾਂ ਨਾਲੇ ਪਬਲਿਕ ਸੇਫਟੀ ਦਾ ਮਸਲਾ ਹੈ ਵੀ ਇਹਦੇ ਵਿੱਚ ਕੱਲੀ ਇਹ ਥੋੜੀ ਵੀ ਪੰਜਾਬੀਆਂ ਨੂੰ ਫਾਇਦਾ, ਉਹਦੇ ਵਿੱਚ ਤਾਂ ਸਾਰਿਆਂ ਨੂੰ ਜਿਹੜਾ ਉਹ ਫਾਇਦਾ। ਇਹ ਪ੍ਰੈਸ਼ਰ ਪਾਉਣਾ ਹੈ ਉਹ ਬਿਲਕੁਲ ਖਤਰਨਾਕ ਆ। ਸੀਨਰੀ ਬੜੀ ਵਧੀਆ ਆ ਤੇ ਪਰ ਹੈ ਉਹ ਖਤਰਨਾਕ ਹਾਈਵੇ ਉੱਥੋਂ। ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਪਮਲ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਤਿੰਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਤੁਹਾਡਾ ਪ੍ਰੋਗਰਾਮ ਵਧੀਆ ਹੁੰਦਾ ਜੀ ਹਰ ਵੇਲੇ। ਮੈਂ ਇੱਕ ਸੀਗੀ ਮੇਰੀ ਗੱਲ ਵੀ, ਜਿੱਦਾਂ ਬ੍ਰੋਕਰਾਂ ਤੋਂ ਬਾਅਦ ਜਿਹੜੇ ਆਹ ਕੁੰਡੀ ਲਾਉਂਦੇ ਡਿਸਪੈਚਰ ਹੈਗੇ ਜੀ, ਇਹਨਾਂ ਦੇ ਉੱਤੇ ਬਾਅਦ ਫਿਰ ਕਿੱਦਾਂ ਸ਼ਿਕੰਜਾ ਕੱਸਿਆ ਜਾਊਗਾ ਜੀ? ਪਹਿਲੋਂ ਇਹਨਾਂ ਤੇ ਕੱਸ ਲਓ, ਇੱਕ ਇੱਕ ਕਰਕੇ ਜਾਇਆ ਕਰੋ। ਹਾਂਜੀ ਉਹ ਤਾਂ ਇਹਨਾਂ ਤੇ ਚਲੋ ਕੱਸ ਹੋਊਗਾ। ਤਾਂ ਹੁਣ ਇਹ ਹੈਗੇ ਨਾ ਸਾਰਿਆਂ ਦਾ ਹੱਕ ਖਾਣ ਡਿਆ ਵਾ, ਕੋਈ ਟ੍ਰਾਂਸਪੇਰੈਂਸੀ ਹੈ ਨਹੀਂ ਤੇ ਇਹ ਦੇਖੋ ਪਤਾ, ਇਹ ਦੇਖੋ ਪਮਲ ਜੀ ਤੇ ਜਿੰਨੇ ਵੀ ਸਾਡੇ ਸੁਣਨ ਵਾਲੇ ਆ ਨਾ, ਇਹ ਆਪਾਂ ਦੱਸਦੇ ਜਾਈਏ, ਕਈ ਦੀ ਜਦੋਂ ਇਦਾਂ ਦੇ ਕਾਨੂੰਨ ਜਾਂ ਇਦਾਂ ਦੀ ਟਰਾਂਸਪੇਰੈਂਸੀ ਦੀ ਗੱਲ ਹੁੰਦੀ, ਉਹ ਪ੍ਰੈਸੀਡੈਂਟ ਸੈੱਟ ਹੋ ਜਾਂਦੇ ਆ। ਉਹ ਇੱਕ ਵਾਰੀ ਜਦੋਂ ਇੱਕ ਬੈਂਚਮਾਰਕ ਬਣ ਜਾਂਦਾ ਤੇ ਉਸ ਤੋਂ ਬਾਅਦ ਦੇ ਵਿੱਚ ਦੂਜਿਆਂ ਦੇ ਉੱਤੇ ਸ਼ਿਕੰਜਾ ਕੱਸਣਾ ਸਰਕਾਰਾਂ ਦੇ ਲਈ ਜਾਂ ਅਥਾਰਟੀਜ਼ ਦੇ ਲਈ ਬਹੁਤ ਆਸਾਨ ਜਿਹੜਾ ਹੋ ਜਾਂਦਾ ਹੈ। ਪਹਿਲਾ ਹੀ ਕੰਮ ਜਿਹੜਾ ਪਹਿਲਾ ਕਦਮ ਕਹਿੰਦੇ ਔਖਾ ਹੁੰਦਾ ਆ। ਜੇ ਇਹ ਚੀਜ਼ ਹੋ ਜੂਗੀ ਤੇ ਹੌਲੀ ਹੌਲੀ ਬਹੁਤ ਸਾਰੇ ਜਿਹੜੀਆਂ ਆ ਜਿਹਦੇ ਵਿੱਚ ਇਹ ਹੇਰਾਂ ਫੇਰੀਆਂ ਆ, ਜਿੱਥੇ ਪਾਰਦਰਸ਼ਤਾ ਨਹੀਂ ਹੈਗੀ, ਜਿੱਥੇ ਕੁੰਡੀਆਂ ਲੱਗਦੀਆਂ ਜਾਂ ਹੋਰ ਚੀਜ਼ਾਂ ਆ, ਉਹਨਾਂ ਨੂੰ ਫਿਰ ਜਿਹੜਾ ਇਸ ਤਰੀਕੇ ਦੇ ਨਾਲ ਆਸਾਨੀ ਦੇ ਨਾਲ ਜਿਹੜਾ ਉਹ ਰੋਕਿਆ ਜਾ ਸਕਦਾ ਆ। ਜੀ ਰਮਨ ਜੀ। ਜੀ ਬਿਲਕੁਲ, ਇਹ ਬਿਲਕੁਲ ਸਹੀ ਗੱਲ ਹੈਗੀ ਆ। ਔਰ ਪਲੱਸ ਜਿਹੜੀ ਮੈਂ ਇੱਕ ਹੁਣ ਗੱਲ ਕਰਨ ਲੱਗਾ ਇਹਦੇ ਵਿੱਚ, ਅਸੀਂ ਗੱਲ ਹਮੇਸ਼ਾ ਜਿਹੜੀ ਆ ਇੱਥੇ ਜ਼ੋਰ ਦਿੰਦੇ ਆ ਕਿ ਆਪਣਾ ਕਹਿੰਦੇ ਆ ਕਿ ਤੁਸੀਂ ਜਿਹੜਾ ਆਪਣਾ ਲੋਡ ਚੁੱਕਦੇ ਆ ਲੋਕੀ ਜਿਹੜੇ ਆਪਣੇ ਸਿੰਗਲ ਓਨਰ ਆਪਰੇਟਰ ਹੈਗੇ ਆ। ਸੋ ਬੇਸਿਕਲੀ ਜਦੋਂ ਤੁਸੀਂ ਆਪਣਾ ਲੋਡ ਚੁੱਕਦੇ ਆ, ਹਰ ਇੱਕ ਚੀਜ਼ ਦੇ ਬੈਨੀਫਿਟ ਹੁੰਦੇ ਆ ਤੇ ਨੁਕਸਾਨ ਵੀ ਹੁੰਦੇ ਆ। ਸੋ ਤੁਸੀਂ ਆਪਣਾ ਲੋਡ ਜ਼ਰੂਰ ਚੁੱਕਦੇ ਆ, ਪਰ ਜਦੋਂ ਤੁਸੀਂ ਬ੍ਰੋਕਰ ਨੂੰ ਕਾਲ ਕਰਦੇ ਆ, ਬ੍ਰੋਕਰ ਨੂੰ ਪਤਾ ਕਿ ਤੁਸੀਂ ਸਿੰਗਲ ਡਰਾਈਵਰ ਹੈਗੇ ਆ, ਇੱਕ ਆ, ਤੇ ਉਹਦੇ ਕੋਲ ਤੁਹਾਨੂੰ ਮੈਨੀਪੂਲੇਟ ਕਰਨ ਦਾ ਉਹਨੂੰ ਢੰਗ ਤਰੀਕਾ ਪਤਾ ਹੈ ਵੀ ਇਹ ਇਕੱਲਾ ਹੀ ਡਰਾਈਵਰ ਆ, ਇਕੱਲਾ ਹੀ ਇਹਦੇ ਕੋਲ ਟਰੱਕ ਆ, ਸੋ ਇਹਨੂੰ ਕਿੱਦਾਂ ਇਹਨੂੰ ਥੱਲੇ ਲਾਉਣਾ ਆ, ਥੱਲੇ ਲੈ ਕੇ ਜਾਣਾ ਆ। ਔਰ ਜੇ ਤੁਸੀਂ ਕਿਸੇ ਦੇ ਕੋਲੋਂ ਡਿਸਪੈਚ ਲੈਂਦੇ ਆ ਤਾਂ ਉਹ ਬਿਲਕੁਲ ਤੁਸੀਂ ਜਿੱਦਾਂ ਕਿਹਾ ਕਿ ਕੁੰਡੀਆਂ ਲਾ ਕੇ ਕੱਟ ਕਟਾ ਕੇ ਇਹ ਕਰ ਉਹ ਕਰਦੇ ਕਰਾਉਂਦੇ, ਉੱਥੇ ਹੀ ਜਾ ਕੇ ਉਹਨਾਂ ਨੂੰ ਫਿਰ ਪੈਂਦਾ ਹੈ। ਸੋ ਇਹ ਜਿਹੜੀ ਚੀਜ਼ ਹੈ ਇਸ ਵੇਲੇ ਬਹੁਤ ਜਿਹੜੀ ਚੱਲ ਰਹੀ ਹੈਗੀ ਆ। ਔਰ ਇਹਦੇ ਲਈ ਡੈਫੀਨੇਟਲੀ ਜਿਹੜਾ ਹੈਗਾ ਕਿ ਜਿਹੜੇ ਲੋਕੀ ਲੋਡ ਲੈਂਦੇ ਹੈਗੇ ਆ ਉਹਨਾਂ ਨੂੰ ਅਵੇਅਰਨੈਸ ਬਹੁਤ ਚਾਹੀਦੀ ਹੈਗੀ ਆ। ਅਸੀਂ ਇਸ ਚੀਜ਼ ਤੇ ਹਮੇਸ਼ਾ ਜ਼ੋਰ ਦਿੰਦੇ ਆ ਕਿ ਜਦੋਂ ਵੀ ਤੁਸੀਂ ਲੋਡ ਲੈਂਦੇ ਆ, ਬਹੁਤ ਇਸ ਵੇਲੇ ਫਰਾਡ ਚੱਲ ਰਿਹਾ ਹੈਗਾ, ਬ੍ਰੋਕਰ ਫਰਾਡ ਬਹੁਤ ਚੱਲ ਰਿਹਾ ਹੈਗਾ, ਕੈਰੀਅਰ ਫਰਾਡ ਬਹੁਤ ਚੱਲ ਰਿਹਾ ਹੈਗਾ। ਜਦੋਂ ਤੁਸੀਂ ਲੋਡ ਲੈਂਦੇ ਆ ਬਕਾਇਦਾ ਤੌਰ ਤੇ ਤੁਸੀਂ ਆਪਣਾ ਜਿਹੜਾ ਕੰਪਨੀ ਦਾ ਕ੍ਰੈਡਿਟ ਚੈੱਕ ਕਰੋ, ਜਿਹੜੀਆਂ ਸਾਰੀਆਂ ਚੀਜ਼ਾਂ ਤੁਸੀਂ ਉਹਨਾਂ ਨੂੰ ਚੈੱਕ ਕਰੋ, ਤਾਂ ਕਿ ਤੁਹਾਨੂੰ ਇੰਨੀ ਗੱਲ ਦਾ ਦੇਖੋ ਜਿਹੜੀ ਡਿਸਪੈਚਿੰਗ ਹੈਗੀ ਆ ਨਾ, ਡਿਸਪੈਚਿੰਗ ਇੱਕ ਬਹੁਤ ਹੀ ਇੰਪੋਰਟੈਂਟ ਕਿੱਤਾ ਹੈਗਾ ਔਰ ਬੜੀ ਇੰਪੋਰਟੈਂਟ ਚੀਜ਼ ਹੈਗੀ ਆ। ਆਮ ਤੌਰ ਤੇ ਹੁਣ ਹਰ ਘਰ ਦੇ ਵਿੱਚ ਜਿਹੜੇ ਆ ਆਪਣੇ ਆਪ ਡਿਸਪੈਚਰ ਬਣ ਚੁੱਕੇ। ਇੱਕ ਸਿਰਫ ਫੋਨ ਕਰਕੇ ਬ੍ਰੋਕਰ ਨੂੰ ਇੱਕ ਫੋਨ ਕਰ ਲੈਣਾ ਔਰ ਲੋਡ ਲੈ ਲੈਣਾ, ਇਹ ਡਿਸਪੈਚਿੰਗ ਨਹੀਂ ਹੈਗੀ। ਡਿਸਪੈਚਿੰਗ ਦੇ ਵਿੱਚ ਤੁਸੀਂ ਪ੍ਰੋਪਰ ਲੇਨ ਸਰਚ ਆ, ਪ੍ਰੋਪਰ ਤੁਸੀਂ ਆਪਣਾ ਕ੍ਰੈਡਿਟ ਚੈੱਕ ਕਰਨਾ, ਪ੍ਰੋਪਰ ਚੀਜ਼ਾਂ ਦੇਖਣੀਆਂ। ਔਰ ਮੈਂ ਕਈ ਹੁਣ ਸਾਡੇ ਕੋਲ ਵਧੀਆ ਯੋਗ ਡਿਸਪੈਚਰ ਹੈਗੇ ਆ, ਮੈਂ ਉਹਨਾਂ ਦੇ ਕੋਲ ਜਦੋਂ ਕਈ ਵਾਰੀ ਬੈਠਦਾ ਆ ਜਾਂਦਾ ਆ, ਤੇ ਉਹ ਡਿਸਪੈਚਰ ਜਿਹੜਾ ਆ ਅਗਲੇ ਬ੍ਰੋਕਰ ਦੀ ਗੱਲਬਾਤ ਸੁਣਦਿਆਂ ਸਾਰ ਹੀ ਉਹ ਕਹਿ ਦਿੰਦਾ ਆ ਕਿ ਭਾਈ ਸਾਹਿਬ ਇਹ ਲੋਡ ਗਲਤ ਆ, ਇਹ ਬੰਦਾ ਗਲਤ ਆ। ਉਹ ਲੈਂਗੁਏਜ ਤੋਂ ਸਮਝ ਜਾਂਦਾ ਜਿਹੜਾ ਸਿਆਣਾ ਜਿਹੜਾ ਡਿਸਪੈਚਰ ਹੁੰਦਾ ਹੈ। ਔਰ ਜਿਹੜੇ ਹੁਣ ਘਰ ਡਿਸਪੈਚਰ ਹੋਏ ਆ ਉਹਨਾਂ ਦੀ ਪ੍ਰੋਬਲਮ ਹੀ ਇਹ ਆ ਕਿ ਦੇ ਜਸਟ ਵਾਂਟ ਲੋਡ, ਉਹਨਾਂ ਨੂੰ ਹੋਰ ਕੋਈ ਮਤਲਬ ਨਹੀਂ ਹੈਗਾ। ਔਰ ਅੱਜ ਦੀ ਤਰੀਕ ਦੇ ਵਿੱਚ ਬ੍ਰੋਕਰ ਫਰਾਡ ਇਸੇ ਕਰਕੇ ਜ਼ਿਆਦਾ ਆ ਕਿਉਂਕਿ ਅਸੀਂ ਘਰ ਦੇ ਵਿੱਚ ਜਿਹੜਾ ਇਹ ਕੰਮ ਸ਼ੁਰੂ ਕਰ ਲਿਆ, ਇਹ ਜਿਹੜਾ ਬਹੁਤ ਤੰਗ ਕਰ ਰਿਹਾ ਹੈਗਾ। ਹਾਂਜੀ, ਕੰਮ ਸ਼ੁਰੂ ਕਰੋ ਪਰ ਪੂਰੀ ਸਿਖਲਾਈ ਲੈ ਕੇ, ਨੌਲੇਜ ਦੇ ਨਾਲ ਜਿਹੜੇ ਉਹ ਚਾਹੀਦੀ ਆ। ਸੋ ਉਹ ਉਹੀ ਚੀਜ਼ ਜਿਹੜੀ ਉਹ ਮਿਸਿੰਗ ਲਿੰਕ ਜਿਹੜਾ ਉਹ ਹੈਗਾ। ਹੁਣ ਦੇਖੋ ਕਿਸੇ ਨੇ ਕਮੈਂਟ ਆਪਣੇ ਪਾਇਆ ਆ, ਕਹਿੰਦੇ ਵੀ ਬੜੇ ਡਰਾਈਵਰ ਤਾਂ W2 ਵਾਲੇ ਨੂੰ ਛੱਡ ਕੇ 1099 ਦੇ ਕੋਲ ਜਾਂਦੇ, ਜਿੱਦਾਂ ਤੁਸੀਂ ਵੀ ਦੱਸਿਆ ਵੀ ਇੱਦਾਂ ਹੈਗਾ। ਜਦੋਂ ਆਪ ਹੀ ਉਹ ਚਾਹੁੰਦੇ ਆ ਵੀ ਆਪਾਂ ਗੈਰ ਕਾਨੂੰਨੀ ਢੰਗ ਦੇ ਨਾਲ ਜਾਂ ਵਰਕ ਅਰਾਊਂਡ ਹੀ ਜਿਹੜਾ ਆ ਉਹ ਚੀਜ਼ ਨੂੰ ਦੇਖਣਾ ਆ,
ਤਾਂ ਫਿਰ ਪਤਾ ਨਹੀਂ ਇੰਡਸਟਰੀ ਕਿੱਦਾਂ ਜਿਹੜੀ ਉਹ ਸੁਧਰੂਗੀ, ਕਿੱਦਾਂ ਇਹ ਜਿਹੜੀ ਹੋਊਗੀ। ਬਿਲਕੁਲ ਰਮਨ ਜੀ, ਮੇਰੇ ਕੋਲ ਕਈ ਕਸਟਮਰ ਆਪਣੇ ਆਏ ਆ ਬਹੁਤ ਜਿਹੜੇ ਹੈਲਥ ਇੰਸ਼ੋਰੈਂਸ ਲਈ, ਤੇ ਜਦੋਂ ਮੈਂ ਪੁੱਛਦਾ ਵੀ ਕਿੱਦਾਂ ਤੁਸੀਂ W2 ਤੇ, ਕਹਿੰਦਾ ਭਾਜੀ ਜਦੋਂ ਜਿੰਨਾ ਚਿਰ ਉਹਨਾਂ ਨੂੰ ਲੋਨ ਮਿਲਿਆ ਸੀ ਉਨਾ ਚਿਰ W2 ਤੇ ਸੀ, ਹੁਣ 1099 ਤੇ ਆ। ਦੇਖੋ ਤੇ ਕਿੰਨੀ ਮਾੜੀ ਬਿਲਕੁਲ ਆ। ਇਹਦਾ ਦੇਖੋ, ਇਹ ਤਾਂ ਅਸੀਂ ਦੇਖੋ ਇਹ ਰੋਣਾ ਤਾਂ ਰੋਈਏ ਨਾ ਵੀ ਜੇ ਦੋਨੋਂ ਹੱਥ ਸਾਡੇ ਆਪਣੇ ਨਹੀਂ ਗੇ, ਕੰਪਨੀਆਂ ਵੀ ਸਾਡੀਆਂ ਆਪਣੀਆਂ ਤੇ ਡਰਾਈਵਰ ਵੀ ਸਾਡੇ ਆਪਣੇ ਆ, ਠੀਕ ਹੈ ਨਾ। ਇੱਕ ਹੱਥ ਨੇ ਦੂਜੇ ਹੱਥ ਨੂੰ ਦੇਣਾ ਆ, ਤੇ ਇੱਕ ਹੱਥ ਕਹਿੰਦਾ ਵੀ ਮੇਰੀ, ਦੂਜਾ ਹੱਥ ਨਹੀਂ ਮੰਨਦਾ, ਦੂਜਾ ਹੱਥ ਕਹਿੰਦਾ ਉਹ ਮੇਰੀ ਨਹੀਂ ਮੰਨਦਾ। ਆਈ ਡੋਂਟ ਨੋ ਕਿ ਇਹ ਕਿੱਥੇ ਚੱਕਰ ਜਾ ਕੇ ਮੁੱਕੂਗਾ। ਹਾਂਜੀ ਜੀ ਬਿਲਕੁਲ, ਇਹ ਕੰਮ ਖਰਾਬ ਹੋਣਾ। ਤੇ ਫਿਰ ਜਦੋਂ ਆਟੋਨੋਮਸ ਟਰੱਕਿੰਗ ਆਈ ਤੇ ਫਿਰ ਜੌਬਾਂ ਜਿਹੜੀਆਂ ਕਈ ਲੂਜ਼ ਹੋਈਆਂ, ਫਿਰ ਸਾਰਿਆਂ ਨੇ ਕਹਿਣਾ ਵੀ ਹੁਣ ਅਸੀਂ ਕੀ ਕਰੀਏ। ਸੋ ਉਹਦੇ ਲਈ ਵੀ ਤਿਆਰੀ ਰੱਖੋ ਤੇ ਭਾਈ ਟਰਾਈ ਕਰੋ ਵੀ ਚੰਗੇ ਮੁਲਕ ਦੇ ਵਿੱਚ ਆਏ ਆ, ਚੰਗੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਜਿਹੜਾ ਉਹ ਕਰੀਏ, ਰਾਦਰ ਦੈਨ ਵੀ ਆਪਾਂ ਇਹੀ ਕੋਈ ਜੁਗਤ ਲੱਭਦੇ ਰਹੀਏ ਵੀ ਇਹਦੇ ਉੱਤੋਂ ਦੀ ਜਿਹੜਾ ਕਿੱਦਾਂ ਵਲ ਕੇ ਜਿਹੜਾ ਉਹ ਜਾਣਾ ਹੈਗਾ ਆ। ਸਹੀ ਤਰੀਕੇ ਦੇ ਨਾਲ ਚੱਲੂਗੇ ਤੇ ਆਪਣੇ ਲਈ ਫਾਇਦਾ, ਨਹੀਂ ਤਾਂ ਆਪਾਂ ਦੇਖਦੇ ਹਾਂ ਵੀ ਹਾਲਾਤ ਜਿਹੜੇ ਉਹ ਫਿਰ ਚੰਗੇ ਨਹੀਂ ਜਿਹੜੇ ਉਹ ਰਹਿੰਦੇ। ਤੇ ਫਿਰ ਜਦੋਂ ਦੂਜੀਆਂ ਕਮਿਊਨਿਟੀਆਂ ਵਾਲੇ ਪੂਰੇ ਦੇ ਪੂਰਿਆਂ ਨੂੰ ਕਹਿੰਦੇ, ਫਿਰ ਆਪਾਂ ਨੂੰ ਗੁੱਸਾ ਲੱਗਦਾ ਵੀ ਯਾਰ ਇਹ ਸਾਨੂੰ ਸਾਰਿਆਂ ਨੂੰ ਕਿਉਂ ਕਹੀ ਜਾਂਦੇ ਆ, ਵੀ ਕੁਛ ਕੁ ਲੋਕਾਂ ਦੇ ਕਰਕੇ। ਸੋ ਉਹਨਾਂ ਲੋਕਾਂ ਨੂੰ ਸਮਝਾਓ, ਬੁਝਾਓ, ਜਿੱਦਾਂ ਵੀ ਜਿਹੜਾ ਉਹ ਮੰਨਦੇ ਆ ਉਹ ਉਸ ਹਿਸਾਬ ਦੇ ਨਾਲ ਉਹਨਾਂ ਨੂੰ ਜਿਹੜਾ ਉਹ ਮਨਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰੋ। ਇਹ ਹਮਲੇ ਜਿਹੜੇ ਉਹ ਖੁਦ ਸਾਰਿਆਂ ਨੂੰ ਮਿਲ ਜੁਲ ਕੇ ਮਾਰਨੇ ਪੈਣੇ। ਕੋਈ ਵੀ ਕੰਮ ਆ ਉਹਨੂੰ ਲੌਂਗ ਟਰਮ ਸੋਚਣਾ ਚਾਹੀਦਾ ਵੀ ਲੌਂਗ ਟਰਮ ਕੀ ਫਾਇਦਾ ਹੈਗਾ, ਸ਼ਾਰਟ ਟਰਮ ਨਾ ਸੋਚੋ। ਮੈਂ ਹੁਣ ਤੁਹਾਨੂੰ ਹੈਰਾਨੀ ਵਾਲੀ ਗੱਲ ਦੱਸਦਾ ਕਿ ਇੱਕ ਨਵਦੀਪ ਨੇ ਵੀ ਕਿਹਾ ਕਿ ਆਪਣੀ ਜਿਹੜੀ ਰੇਟ ਕੌਨ ਜਿਹੜੀ ਲੈਣੀ ਚਾਹੀਦੀ ਹੈ, ਰੇਟ ਕਨਫਰਮੇਸ਼ਨ ਸਨੀ ਗਰੇਵਾਲ ਨੇ ਵੀ ਇੱਕ ਗੱਲ ਕੀਤੀ ਆ। ਤੁਸੀਂ ਹੈਰਾਨ ਹੋਵੋਗੇ ਕਿ ਅਸੀਂ ਇਹੋ ਜਿਹੇ ਵੀ ਓਨਰ ਆਪਰੇਟਰ ਦੇਖਿਆ ਜਿਨ੍ਹਾਂ ਨੂੰ ਜਿਹੜੇ ਆਪਣੀ ਟਰੱਕਿੰਗ ਕੰਪਨੀਆਂ ਵਾਲੇ ਆ ਹੱਥ ਨਾਲ ਲਿਖ ਕੇ ਰੇਟ ਕਨਫਰਮੇਸ਼ਨ ਕਹਿ ਕੇ ਦੇ ਦਿੰਦੇ ਆ ਔਰ ਉਹ ਲਈ ਜਾਂਦੇ ਆ। ਹੁਣ ਦੇਖੋ ਜਦੋਂ ਨੌਲੇਜ ਨਹੀਂ ਆ ਵੀ ਇਹ ਚੀਜ਼ ਅਪਰੂਵੇਬਲ ਨਹੀਂ ਆ, ਉਹ ਤਾਂ ਵੀ ਉਸ ਦੇ ਉੱਤੇ ਮੰਨ ਕੇ ਜਿਹੜਾ ਚੱਲੀ ਜਾਂਦੇ ਆ, ਤੇ ਫਿਰ ਘਾਟਾ ਤੇ ਫਿਰ ਨੁਕਸਾਨ ਜਿਹੜਾ ਉਹ ਖੁਦ ਨੂੰ ਜਿਹੜਾ ਉਹ ਹੋ ਜਾਂਦਾ ਆ। ਤੇ ਰਮਨ ਜੀ, ਸਮਾਂ ਵੀ ਆਪਣੇ ਅੱਜ ਦੇ ਪ੍ਰੋਗਰਾਮ ਦਾ ਸਮਾਪਤ ਆ। ਬਹੁਤ ਬਹੁਤ ਧੰਨਵਾਦ, ਬੜੀ ਮਿਹਰਬਾਨੀ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਤੇ ਅੱਜ ਦੇ ਪ੍ਰੋਗਰਾਮ ਨੂੰ ਆਪਾਂ ਸਮਾਪਤ ਕਰਦੇ ਹਾਂ। ਇੱਕ ਵਾਰੀ ਫਿਰ ਜਾਂਦੇ ਜਿੰਨੇ ਵੀ ਪੰਜਾਬੀ ਰੇਡੀਓ USA ਦੇ ਸਰੋਤੇ ਆ, ਪਲੀਜ਼ ਵੱਧ ਤੋਂ ਵੱਧ ਪੰਜਾਬੀ ਰੇਡੀਓ USA ਦਾ ਜਿਹੜਾ YouTube ਚੈਨਲ ਆ ਉਹਨੂੰ ਸਬਸਕ੍ਰਾਈਬ ਕਰੋ। ਬਹੁਤ ਸਾਰੇ ਪ੍ਰੋਗਰਾਮ ਸਾਡੇ ਉੱਥੇ ਤੁਸੀਂ ਵੱਖ-ਵੱਖ ਡੇਟ ਦੇ ਹਿਸਾਬ ਨਾਲ ਦੇਖ ਸਕਦੇ ਹੋ। ਇਸੇ ਤਰ੍ਹਾਂ 1 ਤਰੀਕ ਤੋਂ ਜਿਹੜਾ ਟੂਡੇ ਇਨ ਸਿੱਖ ਹਿਸਟਰੀ, ਉਹ ਵਿਜ਼ੂਅਲੀ ਜਿਹੜਾ ਤੁਸੀਂ ਉੱਥੇ ਪਿਕਚਰਸ ਵੀ ਆ ਦੇਖ ਸਕਦੇ ਹੋ। ਬਹੁਤ ਵਧੀਆ ਪ੍ਰੋਗਰਾਮ ਸ਼ੁਰੂ ਕੀਤਾ ਹੈ YouTube 'ਤੇ ਜਾ ਕੇ, 4-5 ਮਿੰਟ ਦਾ ਇਹ ਪ੍ਰੋਗਰਾਮ ਹੁੰਦਾ ਹੈ। ਸਾਰੀਆਂ ਪਿਕਚਰਸ ਵੀ ਨਾਲ ਦੀ ਨਾਲ ਜਿਹੜੇ ਬੋਲਦੇ ਵੀ ਆ ਵੀ ਕੀ ਹੋਇਆ ਅੱਜ ਦੇ ਦਿਨ, ਉਹ ਵੀ ਤੁਸੀਂ ਜਿਹੜਾ ਆ ਦੇਖ ਸਕਦੇ ਹੋ। ਸੋ ਹੁਣ ਤੋਂ ਬਾਅਦ ਜਿਹੜਾ ਆ ਆਤਮਿਕ ਆਨੰਦ ਪ੍ਰੋਗਰਾਮ ਹੋਊਗਾ ਜੀ, ਬਿਲਕੁਲ। ਤੇ ਉਸ ਤੋਂ ਬਾਅਦ ਦੇ ਵਿੱਚ ਹਾਸੇ ਚਾਰੇ ਪਾਸੇ 11 ਤੋਂ 12:30, 12:30 ਤੋਂ 2 ਵਜੇ ਤੱਕ ਕੁਝ ਗੱਲਾਂ, ਕੁਝ ਗੀਤ। 2 ਵਜੇ ਤੋਂ ਲੈ ਕੇ 3:30 ਵਜੇ ਤੱਕ ਨਜ਼ਰੀਆ। 3 ਵਜੇ ਅੱਜ ਜਿਹੜਾ ਪ੍ਰੋਗਰਾਮ ਆਵੇਗਾ ਸਿਹਤ ਸੰਭਾਲ ਜਗਵੀਰ ਸਿੰਘ ਹੋਣਾ ਦੇ ਨਾਲ। 4 ਵਜੇ ਪ੍ਰੋਗਰਾਮ ਇਤਿਹਾਸ ਦੇ ਝਰੋਖੇ 'ਚੋਂ। 5:40 ਦੇ ਉੱਤੇ ਅਪਡੇਟ ਅਮਰੀਕਾ ਖਬਰਾਂ ਦਾ ਬੁਲੇਟਿਨ। ਤੇ 6 ਵਜੇ ਜਿਹੜਾ ਪ੍ਰੋਗਰਾਮ ਆ ਉਹ ਤੁਹਾਡੇ ਲਈ ਆਵੇਗਾ ਗੁਰਬਾਣੀ ਦਾ ਸ਼ਾਮ ਦੇ ਦੀਵਾਨ। ਤੇ ਫਿਰ 8 ਵਜੇ ਸਿੱਖ ਇਤਿਹਾਸ, ਸਿੱਖ ਤਵਾਰੀਖ। 8:15 ਵਜੇ ਫਿਰ ਪ੍ਰੋਗਰਾਮ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ। ਤੇ ਰਾਤ ਨੂੰ 9 ਵਜੇ ਫਿਰ ਜਿਹੜਾ ਪ੍ਰੋਗਰਾਮ ਆ ਉਹ ਆਵੇਗਾ ਤੁਹਾਡੇ ਸਾਰਿਆਂ ਦੇ ਲਈ ਪਾਣੀ ਵਿੱਚ ਮਦਾਨੀ, ਜਿਸ ਦੇ ਵਿੱਚ ਜਿਹੜੀ ਬੁਝਾਰਤਾਂ, ਚੁਟਕਲੇ, ਜਿਹੜੀਆਂ ਹਲਕੀਆਂ ਫੁਲਕੀਆਂ ਜਿਹੜੀਆਂ ਗੱਲਾਂ ਬਾਤਾਂ ਆ ਉਹ ਉਸ ਦੇ ਵਿੱਚ ਹੋਣਗੀਆਂ। ਤੇ ਇੱਦਾਂ ਹੀ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਜਿਹੜੇ ਉਹ ਚੱਲਦੇ ਰਹਿਣਗੇ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ, ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕ ਕੀ ਜਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR